ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕਈ ਅਹਿਮ ਤੇ ਕਈ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਮਿੰਟੂ ਗੁਰਸਰੀਗਾ ਜੀ। ਮਿੰਟੂ ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ ਪੰਜਾਬੀ ਰੇਡੀਓ ਯੂਐਸਏ ਤੇ। ਜੀ ਪ੍ਰੋਗਰਾਮ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਧੰਨਵਾਦ ਕਰਦੇ ਚਲੀਏ ਸਪਾਂਸਰਸ ਦਾ, ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 408 272 2500। ਇਹ 1992 ਤੋਂ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਓਬਾਮਾ ਕੇਅਰ, ਮੈਡੀਕੇਅਰ ਜਾਂ ਫਿਰ ਕਵਰਡ ਕੈਲੀਫੋਰਨੀਆ ਬਾਬਤ ਪਾਲਿਸੀ ਕਰਵਾਉਣ ਦੇ ਲਈ, ਸਲਾਹ ਲੈਣ ਦੇ ਲਈ ਅੱਜ ਹੀ ਕਾਲ ਕਰੋ 408 272 2500 ਤੇ। ਟਰਕੀਨਾ ਇਮੀਗ੍ਰੇਸ਼ਨ ਲਾ ਫਰਮ ਵਾਲੇ, ਜੇ ਟਰਕੀਨਾ ਟੋਨੀ ਟਰਕੀਨਾ ਦੇ ਨਾਲ ਤੁਸੀਂ ਯੂਐਸ ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ, ਕੋਈ ਵੀ ਸਵਾਲ ਪੁੱਛਣਾ ਤੇ ਇਹਨਾਂ ਦਾ ਨੰਬਰ ਹੈ 415 909 0503। ਜੇ ਕ੍ਰਿਸ਼ਨ ਧਨੋਟਾ ਯੂਨੀਵਰਸਿਟੀ, ਕੁਲਬੀਰ ਬਲਜਿੰਦਰ ਸਿੰਘ ਨਿੱਜਰ, ਵੁੱਡਲੈਂਡ ਪਰਮਜੀਤ ਕੌਰੰਗੀ ਵੈਕਾਵਲ, ਪ੍ਰਿਤਪਾਲ ਸਿੰਘ ਸਿੱਧੂ ਫਰੈਜ਼ਨੋ, GN ਲੀਵ ਵਾਲੇ ਟਰੱਕ ਵਾਸ਼ ਕਰਦੇ ਨੇ, ਆਇਲ ਚੇਂਜ ਕਰਦੇ ਨੇ, ਏਅਰ ਬ੍ਰੇਕਾਂ ਦਾ ਕੰਮ ਤਸੱਲੀ ਬਖਸ਼ ਕਰਵਾ ਸਕਦੇ ਹੋ। ਨਵੇਂ ਪੁਰਾਣੇ ਟਾਇਰ ਵੀ ਇਹਨਾਂ ਤੋਂ ਮਿਲਦੇ ਨੇ। ਲੋਕੇਸ਼ਨ ਸੈਂਤਾ ਨੀਲਾ ਦੀ ਨਿੰਮਾ ਸਹੂਤਾ ਦੇ ਨਾਲ ਗੱਲ ਕੀਤੀ ਜਾ ਸਕਦੀ ਹੈ 209 277 0113 ਤੇ। ਐਂਡਲਿਪ ਟਰੱਕ ਸਟਾਪ ਵਾਲੇ, ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ ਯੂਐਸਏ ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408 272 5200। ਅੱਜ ਦਾ ਇਹ ਖਬਰ ਤੇ ਨਜ਼ਰ ਪ੍ਰੋਗਰਾਮ ਸਾਲ 2024 ਦੀ 14 ਅਕਤੂਬਰ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਸੋਮਵਾਰ ਹੈ। ਮੇਰੀ ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ ਪੰਜਾਬੀ ਰੇਡੀਓ ਯੂਐਸਏ ਤੇ। ਸ਼ੁਕਰੀਆ ਸਾਰਿਆਂ ਨੂੰ, ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਮਿੰਟੂ ਜੀ, ਖਬਰਾਂ ਦੀ ਸ਼ੁਰੂਆਤ ਕਰਕੇ ਆਪਾਂ ਬਾਬਾ ਸਦੀਕੀ ਦੇ ਕਤਲ ਦੀ ਤੋਂ ਉਸ ਤੋਂ ਬਾਅਦ, ਕਿਉਂਕਿ ਲਾਰੈਂਸ ਬਿਸ਼ਨੋਈ ਗਰੁੱਪ ਦੇ ਬਾਰੇ ਕਿਹਾ ਜਾ ਰਿਹਾ ਸੀ ਸੋਸ਼ਲ ਮੀਡੀਆ ਤੇ ਕਿ ਇਹਨਾਂ ਨੇ ਜ਼ਿੰਮੇਵਾਰੀ ਲਈ ਹੈ, ਲਾਰੈਂਸ ਬਿਸ਼ਨੋਈ ਨੂੰ ਵਡਿਆਈ ਦਿੱਤੀ ਜਾ ਰਹੀ ਹੈ ਜੀ। ਦੇਖੋ, ਬਹੁਤ ਸਾਰੀਆਂ ਇਸ ਮਾਮਲੇ ਦੇ ਵਿੱਚ ਹਾਲੇ ਪਰਤਾਂ ਖੁੱਲਣੀਆਂ ਬਾਕੀ ਹੈ, ਪਰ ਜਿੰਨਾ ਤੁਸੀਂ ਜਿੱਦਾਂ ਕਿਹਾ ਕਿ ਸਾਹਮਣੇ ਆ ਰਿਹਾ ਹੈ, ਮੁੱਢਲੇ ਤੌਰ ਤੇ ਮੰਨਿਆ ਜਾ ਰਿਹਾ ਹੈ ਕਿ ਬਾਬਾ ਸਦੀਕ ਨੂੰ ਲਾਰੈਂਸ ਬਿਸ਼ਨੋਈ ਦੇ ਗੈਂਗ ਨੇ ਮਾਰਿਆ। ਹੁਣ ਦੇਖੋ ਕਿਉਂ ਮਾਰਿਆ, ਇਹਦੇ ਪਿੱਛੇ ਕੀ ਕਾਰਨ ਆ, ਸਮਝ ਤੋਂ ਬਾਹਰ ਹੈ। ਕਿਉਂਕਿ ਸਲਮਾਨ ਖਾਨ ਦੇ ਨਾਲ ਦੋਸਤੀ ਤਾਂ ਬਹੁਤ ਸਾਰੇ ਲੋਕਾਂ ਦੀ ਹੋਏਗੀ, ਇਹਦੀ ਤੇ ਬਹੁਤ ਸਾਰੇ ਫਿਲਮੀ ਸਿਤਾਰਿਆਂ ਨਾਲ ਸੀ। ਹੁਣ ਅਸਲ ਦੇ ਵਿੱਚ ਕੀ ਹੈ ਕਿ ਕੁਝ ਪੇਜਾਂ ਤੇ ਮੰਨ ਲਓ ਕਿ ਲਾਰੈਂਸ ਬਿਸ਼ਨੋਈ ਦੀ ਜਿਹੜੀ ਵਡਿਆਈ ਦੀ ਤੁਸੀਂ ਗੱਲ ਕੀਤੀ ਉਹ ਹੋ ਰਹੀ ਹੈ, ਪਰ ਉੱਥੇ ਫਿਰ ਐਂਗਲ ਉਹੀ ਹਿੰਦੂ ਮੁਸਲਮਾਨ ਨਾਲ ਆ ਜਾਂਦਾ। ਸਲਮਾਨ ਖਾਨ ਵੀ, ਬਾਬਾ ਸਦੀਕੀ ਵੀ, ਤੇ ਇਸ ਤੋਂ ਇਲਾਵਾ ਇੱਧਰ ਮਤਲਬ ਕਿ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਮਾਡਰਨ ਡੇਜ਼ ਦਾ ਹੁਣ ਕਹਿ ਰਹੇ ਨੇ ਕਿ ਇਹ ਗੋਡ ਸੀਗਾ। ਦੂਜੇ ਪਾਸੇ ਜੇ ਤੁਸੀਂ ਵੇਖੋਗੇ, ਸੁਖਦੇਵ ਸਿੰਘ ਗੋਗਾਮੜੀ ਨੂੰ ਜਦੋਂ ਮਾਰਿਆ ਤੇ ਸ਼ਾਇਦ ਇਹਨਾਂ ਵਿੱਚੋਂ ਬਹੁਤ ਸਾਰੇ ਲੋਕ ਮੁਖਾਲਫਤ ਦੇ ਵਿੱਚ ਵੀ ਉਦੋਂ ਆ ਗਏ ਸੀ, ਕਿਉਂਕਿ ਉਹ ਖੁਦ ਹਿੰਦੂ ਲੀਡਰ ਸੀ, ਤਾਂ ਉਹ ਵੀ ਇੱਥੇ ਗੈਂਗ ਨੇ ਮਾਰਿਆ ਸੀਗਾ। ਇਹ ਚੀਜ਼ਾਂ ਚੱਲ ਰਹੀਆਂ, ਪਰ ਅੱਜ ਦੀ ਘੜੀ ਹੁਣ ਦੇਖੋ ਕਾਰਨ ਮੈਂ ਜਿਵੇਂ ਕਿਹਾ ਕਿ ਅਧਿਕਾਰਤ ਤੌਰ ਤੇ ਜਦੋਂ ਤੱਕ ਪੁਲਿਸ ਕਿਸੇ ਨਤੀਜੇ ਤੇ ਪਹੁੰਚ ਕੇ ਮੋਹਰ ਨਹੀਂ ਲਾਏਗੀ, ਅਸੀਂ ਸਿਰਫ ਤੇ ਸਿਰਫ ਥਿਊਰੀਆਂ ਗਿਣਾ ਸਕਦੇ ਹਾਂ ਕਿ ਇਹ ਵਾਪਸੀ ਹੈ ਅੰਡਰਵਰਲਡ ਦੀ ਮੁੰਬਈ ਦੇ ਵਿੱਚ, ਕੀ ਇਹਦੇ ਨਾਲ ਸਲਮਾਨ ਖਾਨ ਨੂੰ ਡਰਾ ਰਿਹਾ, ਜਾਂ ਆਪਣਾ ਕਾਰੋਬਾਰ ਜਿਹੜਾ ਹੈ ਨਾਰਥ ਤੋਂ ਕੱਢ ਕੇ ਹੁਣ ਮੁੰਬਈ ਦੇ ਵਿੱਚ ਵੜਿਆ ਜਾ ਰਿਹਾ। ਮਤਲਬ ਕਿ ਡਰ ਦਾ ਕਾਰੋਬਾਰ ਜਿਹੜਾ ਹੁੰਦਾ ਹੈ। ਸਿੱਧੂ ਮੂਸੇਵਾਲੇ ਦੀ ਜਦੋਂ ਹੱਤਿਆ ਹੋਈ ਸੀਗੀ, ਮੈਂ ਉਸ ਵੇਲੇ ਕਹਿ ਦਿੱਤਾ ਸੀਗਾ, ਤੁਸੀਂ ਵੀ ਸ਼ਾਇਦ ਉਸ ਵੇਲੇ ਮੇਰੇ ਨਾਲ ਹੋਗੇ, ਮੈਂ ਉਸ ਵੇਲੇ ਕਹਿ ਦਿੱਤਾ ਸੀਗਾ ਕਿ ਪੰਜਾਬ 'ਚ ਇੱਕ ਬਹੁਤ ਵੱਡਾ ਵਸੂਲੀਆਂ ਦਾ ਦੌਰ ਚੱਲੇਗਾ, ਬਹੁਤ ਜ਼ਿਆਦਾ ਉਗਰਾਹੀਆਂ ਹੋਈਆਂ ਔਰ ਤੁਹਾਡੇ ਸਾਹਮਣੇ ਆ, ਅੱਜ ਤੱਕ ਵੀ ਹੋ ਰਹੀ ਹੈ, ਕਿਉਂਕਿ ਦਹਿਸ਼ਤ ਦਾ ਕਾਰੋਬਾਰ ਇਸੇ ਤਰ੍ਹਾਂ ਹੀ ਚੱਲਦਾ ਹੈ। ਹੁਣ ਰਹੀ ਗੱਲ ਕਿ ਇਹ ਤਾਂ ਮਾਮਲਾ ਜਿਹੜਾ ਹੈ ਨਾ ਉਹ ਇਸ ਤਰ੍ਹਾਂ ਦਾ ਹੋ ਗਿਆ ਕਿ ਜੇ ਆਪਾਂ ਇਹਨੂੰ ਸਿਆਸੀ ਤੌਰ ਤੇ ਵੀ ਵੇਖੀਏ, ਹਾਲਾਂਕਿ ਜਿਹੜਾ ਇਹ ਹੈਗਾ ਸੀਗਾ ਬਾਬਾ ਸਦੀਕੀ, ਇਹ ਹੁਣ ਇਨਡਾਇਰੈਕਟਲੀ ਤਾਂ ਭਾਜਪਾ ਨਾਲ ਹੀ ਜੁੜਿਆ ਹੋਇਆ ਸੀਗਾ। ਇਹ ਅਸਲ ਦੇ ਵਿੱਚ ਕੀ ਹੈ ਕਿ ਜਿਹੜੇ ਇਸ ਤਰ੍ਹਾਂ ਦੇ ਲੋਕ ਹੁੰਦੇ ਆ, ਕੱਲ ਨੂੰ ਕੋਈ ਗੱਲ ਕਰੇਗਾ, ਪਹਿਲੀ ਗੱਲ ਤੇ ਇਹ ਆ ਕਿ ਲਾਰੈਂਸ ਬਿਸ਼ਨੋਈ ਤੇ ਡਰੱਗ ਦੇ ਕੇਸ ਵੀ ਚੱਲਦੇ ਆ, ਉਹ ਗੱਲ ਜਿਹੜੀ ਆ ਲੁਕਾ ਲਈ ਜਾਂਦੀ ਹੈ। ਹੁਣ ਦੂਜੀ ਗੱਲ ਇਹ ਆ ਕਿ ਮੰਨ ਲਓ ਕੱਲ ਨੂੰ ਕੋਈ ਹੋਰ ਏਦਾਂ ਦਾ ਹੋ ਗਿਆ, ਇਹੀ ਲੋਕ ਫਿਰ ਮੁੜ ਕੇ ਵਿਰੋਧ ਦੇ ਵਿੱਚ ਖਲੋ ਜਾਂਦੇ ਆ। ਅਸਲ 'ਚ ਕੀ ਆ ਕਿ ਇਹਨਾਂ ਨੂੰ ਇਹ ਵੀ ਨਹੀਂ ਪਤਾ ਕਿ ਉਹ ਤੇ ਐਨਸੀਪੀ ਦੇ ਨਾਲ ਜੁੜਿਆ ਸੀਗਾ, ਐਨਸੀਪੀ ਦੇ ਨਾਲ ਜੁੜਿਆ ਸੀਗਾ ਅਜੀਤ ਪਵਾਰ ਦੇ ਧੜੇ ਨਾਲ,
ਤੇ ਅਜੀਤ ਪਵਾਰ ਦਾ ਧੜਾ ਭਾਜਪਾ ਦੇ ਨਾਲ, ਤਾਂ ਉਹ ਤਾਂ ਭਾਜਪਾ ਦਾ ਸਹਿਯੋਗੀ ਸੀ ਨਾ ਇੱਕ ਤਰ੍ਹਾਂ ਨਾਲ। ਹਾਲਾਂਕਿ ਬਾਬਾ ਸਦੀਕੀ ਨੇ ਵੀ ਬਥੇਰਾ ਕੁਝ ਕੀਤਾ ਹੈ। ਬਾਬਾ ਸਦੀਕੀ ਵੀ ਅੱਜ ਬਚਨ ਵਾਸਤੇ ਹੀ 48 ਸਾਲ ਦੀ ਕਾਂਗਰਸ ਛੱਡ ਕੇ ਪੁਰਾਣੀ ਇੱਧਰ ਆਇਆ ਸੀਗਾ। ਉਹਦੇ ਵੀ ਆਪਣੇ ਕਈ ਝਮੇਲੇ ਆ। ਖੈਰ ਹੁਣ ਪ੍ਰਵੀਨ ਜੀ ਗੱਲ ਇਹ ਆ ਕਿ ਇਹਦੇ ਵਿੱਚ ਮੈਨੂੰ ਨਹੀਂ ਪਤਾ ਅੱਗੇ ਜਾ ਕੇ ਕੀ ਹੋਏਗਾ। ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਜਾਂਚ ਪੜਤਾਲ ਦਾ ਵਿਸ਼ਾ ਹੈ, ਇਹ ਇੱਕ ਵੱਡਾ ਸਵਾਲ ਆ। ਇਹ ਸਾਬਰਮਤੀ ਜੇਲ੍ਹ ਦੇ ਵਿੱਚ ਲਾਰੈਂਸ ਬੰਦ ਆ, ਤੇ ਉਹ ਸਭ ਕੁਝ ਉੱਥੋਂ ਕਿਉਂ ਕਰਵਾ ਰਿਹਾ, ਕਿਵੇਂ ਕਰ ਰਿਹਾ, ਕਿਸ ਤਰ੍ਹਾਂ ਉਹਨੂੰ ਇਹ ਸਾਰੀਆਂ ਚੀਜ਼ਾਂ ਮੁਹੱਈਆ ਹੋ ਰਹੀਆਂ, ਇਹ ਤੇ ਇਹੀ ਜਾਣਨ, ਕਿਉਂਕਿ ਡਬਲ ਇੰਜਨ ਦੀ ਸਰਕਾਰ ਆ। ਪਰੰਤੂ ਸਿਆਸੀ ਤੌਰ ਤੇ ਮੈਂ ਸਮਝਦਾ ਹਾਂ ਕਿ ਮਹਾਰਾਸ਼ਟਰ ਦੇ ਵਿੱਚ ਇਹ, ਕਿਉਂਕਿ ਮੈਂ ਵਾਰ-ਵਾਰ ਕਹਿ ਰਿਹਾ ਕਿ ਅਸੀਂ ਕਿਸੇ ਵੀ ਥਾਂ ਤੇ ਜੱਜਮੈਂਟਲ ਨਹੀਂ ਹੋ ਸਕਦੇ। ਸਾਡੀਆਂ ਕਹਿ ਲਓ ਕਿ ਥਿਊਰੀਆਂ ਹੁੰਦੀਆਂ, ਕੋਈ ਡੀਪ ਸਟੇਟ ਦਾ ਕਾਰਾ ਕਹਿੰਦਾ, ਕੋਈ ਕਹਿੰਦਾ ਕਿ ਵਸੂਲੀ ਦਾ ਧੰਦਾ ਉੱਥੇ ਹੋਰ ਵਧੇਗਾ, ਜਾਂ ਇਹ ਸਲਮਾਨ ਖਾਨ ਨੂੰ ਬਰਬਾਦ ਕਰਨ ਦੀ ਹੋਰ ਵੱਡੀ ਕੋਸ਼ਿਸ਼ ਹੈ, ਵਗੈਰਾ ਵਗੈਰਾ। ਉਹ ਸਾਰਾ ਕੁਝ ਆਪਣੀ ਥਾਂ ਤੇ ਜੇ ਛੱਡ ਦਈਏ, ਪਰ ਮੇਰਾ ਮੰਨਣਾ ਹੈ ਕਿ ਰਾਜਨੀਤਿਕ ਤੌਰ ਤੇ ਇਹਦਾ ਪ੍ਰਭਾਵ ਪੈਣਾ ਲਾਜ਼ਮੀ ਹੈ। ਜੀ ਜੀ। ਕਿਉਂਕਿ ਜਿਸ ਤਰ੍ਹਾਂ ਬਾਬਾ ਸਦੀਕੀ ਨੂੰ ਮਾਰਿਆ ਗਿਆ ਬਾਂਦਰਾ ਦੇ ਵਿੱਚ ਆ ਕੇ, ਤਾਂ ਨਾਮ ਲੱਗ ਰਿਹਾ ਲਾਰੈਂਸ ਦਾ। ਲਾਰੈਂਸ ਹੈ ਗੁਜਰਾਤ ਦੇ ਵਿੱਚ, ਔਰ ਗੁਜਰਾਤ ਦੇ ਵਿੱਚੋਂ ਹੀ ਤਾਂ ਜਿਹੜੇ ਨਰਿੰਦਰ ਮੋਦੀ ਹੋਰੀ, ਅਮਿਤ ਸ਼ਾਹ ਹੋਰੀ ਜਾ ਕੇ ਉੱਥੇ ਇਲੈਕਸ਼ਨ ਲੜ ਰਹੇ ਆ, ਜਿਹੜਾ ਕਿ ਬਨਾਮ ਬਣਿਆ ਪਿਆ, ਵਰਸਜ ਬਣਿਆ ਪਿਆ। ਜੀ ਜੀ। ਉਹਦੇ ਵਿੱਚ ਇਹ ਥੋੜਾ ਜਿਹਾ ਕਿਤੇ ਨਾ ਕਿਤੇ ਕਹਿ ਲਓ ਕਿ ਮਾਮਲਾ ਹੋਰ ਜੁੜੇਗਾ। ਬਹੁਤ ਭਾਰੀ ਰਾਜਨੀਤੀ ਹੋ ਰਹੀ ਆ, ਕਿਉਂਕਿ ਬਾਬਾ ਸਦੀਕੀ ਕੋਈ ਛੋਟਾ ਬੰਦਾ ਨਹੀਂ ਸੀਗਾ। ਮੁੰਬਈ ਦੇ ਵਿੱਚ ਕਾਫੀ ਕਹਿ ਲਓ ਕਿ ਵੱਡਾ ਨਾਮ ਸੀਗਾ। ਹੁਣ ਇਹ ਸਿਆਸੀ ਤੌਰ ਤੇ ਪ੍ਰਭਾਵਿਤ ਕਰੇਗਾ। ਇੱਕ ਨੰਬਰ ਮਤਲਬ ਕਿ ਗੁਜਰਾਤ ਦੇ ਖਿਲਾਫ ਉੱਥੇ ਕਿਤੇ ਨਾ ਕਿਤੇ ਥੋੜੇ ਹੈਗੇ ਨੇ ਭਾਵ ਹੈਗੇ ਆ ਜੀ ਕਿ ਗੁਜਰਾਤ ਬਹੁਤ ਵੱਡੇ ਵੱਡੇ ਪ੍ਰੋਜੈਕਟ ਮਹਾਰਾਸ਼ਟਰ ਚਲ ਜਾ ਰਿਹਾ, ਕਿਉਂਕਿ ਉਹਨਾਂ ਦਾ ਕੰਪੀਟੀਸ਼ਨ ਹੈ। ਸਾਡੀਆਂ ਖੇਤਰੀ ਪਾਰਟੀਆਂ ਤੋੜ ਰਹੇ, ਮਤਲਬ ਕਿ ਵਗੈਰਾ ਵਗੈਰਾ, ਉਹ ਸਾਰੀਆਂ ਚੀਜ਼ਾਂ। ਤਾਂ ਦੂਸਰੇ ਪਾਸੇ ਜੇ ਇਸ ਤਰ੍ਹਾਂ ਦਾ ਬਣਦਾ ਹੈ ਤਾਂ ਸ਼ਾਇਦ ਭਾਜਪਾ ਵੀ ਮੌਕਾ ਵੇਖੇਗੀ ਕਿ ਉਹ ਇੱਕ ਤਰ੍ਹਾਂ ਨਾਲ ਇਸ ਗੱਲ ਦੀ ਉਮੀਦ ਦੇ ਵਿੱਚ ਹੋਏਗੀ ਕਿ ਇਹ ਹਿੰਦੂ ਬਨਾਮ ਮੁਸਲਮਾਨ ਮਾਮਲਾ ਬਣਦਾ ਜਾ ਰਿਹਾ ਹੈ। ਉਹ ਆਪਣੇ ਪੱਧਰ ਤੇ ਉਹ ਸਿਆਸੀ ਪ੍ਰਭਾਵ ਹੁਣ ਪੈਣ ਲੱਗ ਪਏ ਆ। ਤਾਂ ਆਪਾਂ ਕਹਿ ਸਕਦੇ ਹਾਂ ਕਿ ਲਾਰੈਂਸ ਬਿਸ਼ਨੋਈ ਇੱਕ ਵਾਰੀ ਫੇਰ, ਜਿਵੇਂ ਅੱਗੇ ਡੀ ਕੰਪਨੀ ਦਾ ਉੱਥੇ ਖੌਫ ਹੁੰਦਾ ਸੀ, ਇਸ ਤਰ੍ਹਾਂ ਦਾ ਖੌਫ ਉੱਥੇ ਵਰਤਾ ਰਿਹਾ ਮੁੰਬਈ ਦੇ ਵਿੱਚ। ਅੱਜ ਤੁਸੀਂ ਦੇਖੋਗੇ ਭਾਰਤ ਦੇ ਵਿੱਚ ਸਭ ਤੋਂ ਵੱਡੀ ਖਬਰ ਬਾਬਾ ਸਦੀਕੀ ਦੀ ਸੀ। ਬਿਲਕੁਲ ਜੀ। ਤੇ ਮਿੰਟੂ ਜੀ, ਅਗਲੀ ਖਬਰ ਦੇ ਵੱਲ ਵਧੀਏ ਤੇ ਆਪਾਂ ਗੱਲ ਕਰੀਏ ਹਾਈ ਕੋਰਟ ਦੀ। ਹਾਈ ਕੋਰਟ ਨੇ ਪੰਚਾਇਤੀ ਚੋਣਾਂ ਦਾ ਰਾਹ ਪੱਧਰਾ ਕਰ ਦਿੱਤਾ ਜੀ। ਵੇਖੋ, ਇਹਨਾਂ ਨੇ ਸਾਰੀਆਂ ਪਟੀਸ਼ਨਾਂ ਰੱਦ ਕਰ ਦਿੱਤੀਆਂ, ਡਿਸਪੋਜ਼ ਆਫ ਕਰ ਦਿੱਤੀਆਂ ਨੇ। ਤਾਂ ਇਹਦਾ ਮਤਲਬ ਇਹ ਆ ਕਿ ਜਿਹੜੀ ਸੁਣਵਾਈ ਹੁਣ ਹੋ ਰਹੀ ਸੀਗੀ, ਇਸ ਆਸ ਤੇ ਕਿ ਸ਼ਾਇਦ ਹੋ ਸਕਦਾ ਹੈ ਕਿ ਇਲੈਕਸ਼ਨਾਂ ਦਾ ਟਾਲਾ ਹੋ ਜਾਵੇ। ਲੋਕ ਵੀ ਭੰਬਲ ਭੂਸੇ ਚ ਸੀਗੇ ਕਿ ਜੇ ਇਸ ਤਰ੍ਹਾਂ ਹੋ ਗਿਆ, ਪੈਸਾ ਧੇਲਾ ਵੰਡਿਆ ਵੀ ਆ, ਲੋਕਾਂ ਨੇ ਲਾਇਆ ਵੀ ਆ, ਉਹ ਤੇ ਸਾਰਾ ਨਿਹਫਲ ਚਲੇ ਜਾਣਾ। ਪਰ ਅੱਜ ਲੰਮੀ ਚੌੜੀ ਸੁਣਵਾਈ ਹੋਈ ਆ। ਹਾਲਾਂਕਿ ਦੇਖੋ ਡਿਟੇਲਡ ਆਰਡਰ ਹੈ ਜਿਹੜਾ 48 ਪੰਨਿਆਂ ਦਾ, ਮੈਂ ਤੇ ਪੜ੍ਹਿਆ ਨਹੀਂਗਾ। 48 ਪੰਨਿਆਂ ਦੇ ਇਸ ਡਿਟੇਲ ਆਰਡਰ ਦੇ ਵਿੱਚ ਜੇ ਕੋਈ ਮਤਲਬ ਕਿ ਕੰਮ ਦੀ ਗੱਲ ਆ ਤਾਂ ਉਹ ਇਹੋ ਹੀ ਆ ਕਿ ਸਾਰੀਆਂ ਜਿਹੜੀਆਂ ਪੰਚਾਇਤਾਂ ਤੇ ਅੱਗੇ ਰੋਕ ਲੱਗੀ ਸੀਗੀ 250 ਦੇ ਕਰੀਬ, ਤਾਂ ਉਹਨਾਂ ਤੋਂ ਵੀ ਅਦਾਲਤ ਨੇ ਰੋਕ ਹਟਾ ਦਿੱਤੀ। ਇਹ ਵੀ ਇੱਕ ਵੱਡੀ ਗੱਲ ਆ। ਹਾਲਾਂਕਿ ਜਿਹੜਾ ਗਿੱਦੜਵਾਹਾ ਦਾ 20 ਪਿੰਡਾਂ ਦਾ ਇਲੈਕਸ਼ਨ ਜਿਹੜਾ ਉਹ ਕੈਂਸਲ ਕੀਤਾ ਗਿਆ, ਉਹ ਤਾਂ ਮੇਰੇ ਖਿਆਲ ਦੇ ਨਾਲ ਚੋਣ ਕਮਿਸ਼ਨ ਨੇ ਕੀਤਾ, ਉਹ ਇੱਕ ਵੱਖਰਾ ਮਾਮਲਾ। ਜੀ ਜੀ। ਤਾਂ ਬਾਕੀ ਜਿਹੜੀਆਂ ਰੋਕਾਂ ਲੱਗੀਆਂ ਸੀ ਉਹ ਹਟਾ ਦਿੱਤੀਆਂ। ਇਹ ਅੱਜ ਐਡਵੋਕੇਟ ਜਨਰਲ ਆਪਣੀ ਟੀਮ ਦੇ ਨਾਲ ਪੂਰੀ ਤਿਆਰੀ ਦੇ ਨਾਲ ਉੱਥੇ ਪਹੁੰਚੇ ਹੋਏ ਸੀਗੇ। ਤਾਂ ਹਿਸਾਬ ਲਾ ਲਓ ਕਿ ਪੌਣੇ 4 ਵਜੇ ਇਹ ਫੈਸਲਾ ਲੈਣਾ। ਹੁਣ ਬਾਕੀ ਦੇਖੋ ਅੱਗੇ ਕੀ ਬਣਦਾ ਕੀ ਨਹੀਂ ਬਣਦਾ, ਪਰ ਇਹ ਇਲੈਕਸ਼ਨ ਯਾਦ ਰੱਖਿਆ ਜਾਵੇਗਾ ਕੁਝ ਚੀਜ਼ਾਂ ਵਾਸਤੇ। ਹਾਲਾਂਕਿ ਮੈਂ ਹੁਣੇ ਇੱਕ ਡਿਬੇਟ ਦੇ ਵਿੱਚ ਇੱਕ ਭਾਈ ਸਾਹਿਬ ਨੂੰ ਸੁਣ ਰਿਹਾ ਸੀਗਾ, ਸ਼ਾਇਦ ਅਕਾਲੀ ਦਲ ਤੋਂ ਸੀਗੇ। ਉਹਨਾਂ ਨੇ ਕਿਹਾ ਕਿ ਅਦਾਲਤ ਇਸ ਸਿੱਟੇ ਤੇ ਪਹੁੰਚੀ ਆ ਕਿਉਂਕਿ ਉਹ ਵੀ ਵਕਾਲਤ ਦੇ ਪੇਸ਼ੇ ਤੋਂ ਜੁੜੇ ਆ। ਉਹ ਕਹਿੰਦੇ ਕਿ ਜੇ ਡਿਟੇਲਡ ਆਰਡਰ ਦੇਖੀਏ ਤਾਂ ਉਹਨਾਂ ਨੇ ਇਹ ਕਿਹਾ ਕਿ ਸਾਡਾ ਅਧਿਕਾਰ ਖੇਤਰ ਨਹੀਂ ਹੈ, ਮਤਲਬ ਕਿ ਅਸੀਂ ਰੋਕ ਲਾ, ਇਹ ਕੋਰਟ ਨੇ ਮੰਨਿਆ। ਪਰ ਪ੍ਰਵੀਨ ਜੀ, ਇਹ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਇੱਕ ਮੇਰੇ ਖਿਆਲ ਦੇ ਨਾਲ ਥੋੜਾ ਜਿਹਾ ਸੋਚਣ ਵਿਚਾਰਨ ਦਾ ਵਿਸ਼ਾ ਹੋਏਗਾ ਕਿ ਜਦੋਂ ਡੀਸੀ ਜਾਂ ਜਿਹੜੇ ਹੇਠਲੇ ਲੈਵਲ ਦੇ ਅਫਸਰ ਆ
ਜੀ ਉਹ ਤੇ ਆਪ ਇਹਨਾਂ ਗੇਮਾਂ ਦੇ ਵਿੱਚ ਸ਼ਾਮਲ ਹਨ ਜਾਂ ਸ਼ਾਮਲ ਕਰਵਾ ਲਏ ਜਾਂਦੇ ਜਾਂ ਮਜਬੂਰ ਹੋ ਜਾਂਦੇ ਆ। ਹੂੰ ਤਾਂ ਫਿਰ ਹਾਈ ਕੋਰਟ ਵੀ ਜੇ ਕਹਿ ਰਿਹਾ ਕਿ ਸਾਡਾ ਇਹ ਅਧਿਕਾਰ ਖੇਤਰ ਹੀ ਨਹੀਂ, ਤਾਂ ਤੁਸੀਂ ਮੈਨੂੰ ਦੱਸੋ ਕਿ ਬੰਦਾ ਜਾਵੇ ਤੇ ਜਾਵੇ ਕਿੱਥੇ? ਹੂੰ ਜੋ ਹੋਇਆ, ਇੰਨੀਆਂ ਪਟੀਸ਼ਨਾਂ, ਪਹਿਲਾਂ ਰੋਕ ਲੱਗ ਜਾਣੀ, ਪਹਿਲਾਂ ਹਿਸਾਬ ਲਾ ਲਓ ਇੰਨਾ ਵੱਡਾ ਮਾਮਲਾ ਬਣ ਗਿਆ ਕਿ 1000 ਦੇ ਕਰੀਬ ਪਟੀਸ਼ਨਾਂ। ਹੂੰ ਤਾਂ ਇਹ ਤੋਂ ਇਲਾਵਾ ਚੋਣ ਕਮਿਸ਼ਨ ਨੇ ਖੁਦ 20 ਪਿੰਡਾਂ ਦੀ ਜਿਹੜੀ ਨਾਮਜ਼ਦਗੀ ਵਾਪਸ ਲਈ ਹੈ ਗਿੱਦੜਬਾਹੇ ਦੇ ਵਿੱਚ, ਉਹਨੂੰ ਹੀ ਗਲਤ ਕਰਾਰ ਦਿੱਤਾ ਕਿ ਇੱਥੋਂ ਤੱਕ ਕਿ ਨਾਮਜ਼ਦਗੀਆਂ ਵਾਪਸ ਲੈਣ ਦੇ ਮਾਮਲੇ ਕੁਝ ਅਜਿਹੇ ਰੌਸ਼ਨੀ ਚ ਆਏ ਆ ਕਿ ਬਈ ਕਈਆਂ ਦੇ ਦਸਤਖਤ ਹੀ ਜਾਲੀ ਕਰ ਦਿੱਤੇ ਗਏ। ਹੂੰ ਤਾਂ ਫਿਰ ਏਡੀ ਵੱਡੀ ਲੋਕਤਾਂਤਰਿਕ ਜਿਹੜੀ ਲੁੱਟ ਆ, ਬਈ ਉਹਨੂੰ ਕੌਣ ਹੁਣ ਜਾ ਕੇ ਫਿਰ ਸੁਣੇ? ਇਹ ਇੱਕ ਵੱਡਾ ਵਿਸ਼ਾ ਹੈ ਇਹਦੇ ਵਿੱਚ ਜੀ ਜੀ ਕਿ ਜੋ ਇਸ ਇਲੈਕਸ਼ਨ ਚ ਆਪਾਂ ਵੇਖਿਆ। ਹੁਣ ਬੈਲਟ ਪੇਪਰਾਂ ਤੇ ਵੀ ਰੌਲਾ ਸਾਹਿਬ, ਹੂੰ ਬੈਲਟ ਪੇਪਰਾਂ ਤੇ ਵੀ ਰੌਲਾ ਹੈ। ਬੈਲਟ ਪੇਪਰਾਂ ਤੇ ਇੱਕ ਰੌਲਾ ਇਹ ਆ ਕਿ ਮੈਂ ਕੋਈ ਪੱਕੇ ਤੌਰ ਤੇ ਨਹੀਂ ਕਹਿ ਸਕਦਾ, ਮੈਂ ਸਵੇਰੇ ਹੀ ਦੱਸ ਪਾਉਣ ਦੀ ਪੋਜੀਸ਼ਨ ਚ ਹੁੰਦਾ, ਪਰ ਹੂੰ ਮੈਨੂੰ ਇੱਕ ਮੈਸੇਜ ਮਿਲਿਆ ਹੁਣ ਤੋਂ ਥੋੜੀ ਦੇਰ ਪਹਿਲਾਂ, ਹੂੰ ਕੋਈ ਇਲੈਕਸ਼ਨ ਡਿਊਟੀ ਦੇ ਵਿੱਚ ਨੇ ਅਫਸਰ, ਜੀ ਉਹਨਾਂ ਨੇ ਕਿਹਾ ਕਿ ਇਹਨਾਂ ਨੇ ਬੈਲਟ ਪੇਪਰ ਦੇ ਵਿੱਚ ਸੀਰੀਅਲ ਨੰਬਰ ਛਾਪ ਦਿੱਤਾ ਹੈ, ਜਿਹੜਾ ਕਿ ਸਿੱਧਾ ਵੋਟਰ ਦੀ ਪ੍ਰਾਈਵੇਸੀ ਦਾ ਉਲੰਘਣ ਹੈ। ਜੀ ਜੀ ਹੁਣ ਇਹਨੂੰ ਕੀ ਕਹੋਗੇ ਤੁਸੀਂ ਹੂੰ ਕਿ ਸੀਰੀਅਲ ਨੰਬਰ ਤੇ ਹੋਣਾ ਹੀ ਨਹੀਂ ਚਾਹੀਦਾ, ਹੂੰ ਕਿ ਜੇਕਰ ਇਸ ਤਰ੍ਹਾਂ ਦਾ ਕੋਈ ਨਾਮ ਜਾਂ ਸੀਰੀਅਲ ਨੰਬਰ ਆਉਂਦਾ ਹੈ ਤਾਂ ਵੋਟ ਕੈਂਸਲ ਕੀਤੀ ਜਾਵੇ। ਹੂੰ ਸੀਰੀਅਲ ਨੰਬਰ ਜਿਸ ਵੀ ਕਿਸੇ ਵੋਟਰ ਨੂੰ ਦਿੱਤਾ ਜਾਏਗਾ ਤਾਂ ਪਤਾ ਲੱਗ ਜਾਏਗਾ, ਹੂੰ ਸਮਝਦੇ ਹੋ ਨਾ? ਹੂੰ ਤਾਂ ਇਹ ਆਪਣੇ ਆਪ ਦੇ ਵਿੱਚ ਇੱਕ ਬੜਾ ਵਿਵਾਦਤ ਵਿਸ਼ਾ, ਇੱਥੋਂ ਤੱਕ ਕਿ ਪ੍ਰਤਾਪ ਸਿੰਘ ਬਾਜਵਾ ਹੋਰਾਂ ਨੇ ਅੱਜ ਦੋਸ਼ ਲਾਇਆ ਕਿ ਬੈਲਟ ਪੇਪਰ ਵੀ ਕੁਝ ਫਰਜ਼ੀ ਤੌਰ ਤੇ ਛੁਪਵਾ ਲਏ ਗਏ ਨੇ। ਉਹਨਾਂ ਨੇ ਪਤਾ ਨਹੀਂ ਇਹ ਕਿੱਥੋਂ ਗੱਲ ਕੱਢੀ ਹੈ, ਸ਼ਾਇਦ ਉਹ ਮਿਲ ਕੇ ਵੀ ਆਏ ਸਨ ਚੋਣ ਕਮਿਸ਼ਨ ਨੂੰ। ਹੂੰ ਇਸ ਤੋਂ ਇਲਾਵਾ ਜੇ ਆਪਾਂ ਵੇਖੀਏ ਤਾਂ ਬਈ ਬਹੁਤ ਸਾਰੇ ਮਾਮਲਿਆਂ ਦੇ ਵਿੱਚ ਸਰਬਸੰਮਤੀ ਹੈ ਜਿਹੜੀ, ਹੁਣ ਸਰਬਸੰਮਤੀ ਦਾ ਚਲੋ ਆંકੜਾ ਕੱਢ ਲਈਏ ਕਿ 3600 ਪਿੰਡਾਂ ਦੀ ਸਰਬਸੰਮਤੀ ਹੋ ਗਈ, ਠੀਕ ਹੈ ਜੀ। ਤਾਂ ਇਹਦਾ ਮਤਲਬ ਹੈ ਕਿ 150 ਕਰੋੜ ਰੁਪਈਆ ਤੇ ਘੱਟੋ ਘੱਟ ਪਿੰਡਾਂ ਨੂੰ ਦੇਣ ਵਾਸਤੇ ਤਿਆਰ ਰੱਖਣਾ ਚਾਹੀਦਾ ਮਾਨ ਸਾਹਿਬ, ਕਿਉਂਕਿ ਇਹਨਾਂ ਨੇ ਆਖਿਆ ਸੀਗਾ ਕਿ 5-5 ਲੱਖ ਰੁਪਈਆ ਦੇਵਾਂਗੇ, ਉਹ ਮਿਲੇਗਾ ਕਿ ਨਹੀਂ ਪਤਾ ਨਹੀਂ ਹੈ। ਪਰ ਇਹ ਹੁਣ ਸ਼ਾਮ ਤੱਕ ਕਹਿ ਲਓ ਕਿ ਸਾਫ਼ ਹੋ ਗਿਆ ਕਿ ਇਲੈਕਸ਼ਨ ਕੱਲ ਨੂੰ ਹੋਣ ਜਾ ਰਹੇ ਆ, ਪਰ ਇਹਨਾਂ ਪੰਚਾਇਤਾਂ ਦੇ ਇਲੈਕਸ਼ਨਾਂ ਦੇ ਵਿੱਚ ਸਭ ਕੁਝ ਜਿਹੜਾ ਉਹ ਚੱਲ ਰਿਹਾ, ਦਾਰੂ, ਸਿੱਕਾ, ਪੈਸਾ ਵਗੈਰਾ ਸਭ ਕੁਝ ਪਾਣੀ ਵਾਂਗੂ ਵਹਾਇਆ ਜਾ ਰਿਹਾ। ਕੱਲ ਨੂੰ ਬਾਕੀ ਤੇ ਹੁਣ ਪਤਾ ਲੱਗੇਗਾ ਕਿ ਕੀ ਹੁੰਦਾ ਹੈ, ਕਿੰਨੀਆਂ ਥਾਵਾਂ ਤੇ ਸਿਆਪੇ ਪੈਂਦੇ ਆ, ਪਿੱਟਣੇ ਪੈਂਦੇ ਆ, ਪਰ ਵੱਡੀ ਜਿਹੜੀ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਹਾਈ ਕੋਰਟ ਚ ਸੁਣਵਾਈ ਸੀ, ਉਹਦੇ ਚੋਂ ਸਰਕਾਰ ਨੂੰ ਰਾਹਤ ਮਿਲੀ ਹੈ। ਪਰ ਪ੍ਰਵੀਨ ਜੀ, ਮੈਂ ਵਾਰ-ਵਾਰ ਕਹਿਣਾ ਕਿ ਜੋ ਧੱਕਾ ਜੋ ਇਸ ਵੇਲੇ ਉਹ ਹੋਇਆ, ਜੇ ਅਦਾਲਤਾਂ ਪੱਲਾ ਝਾੜ ਰਹੀਆਂ ਤਾਂ ਇਨਸਾਨ ਜਾਣ ਕਿਤੇ, ਇਹ ਇੱਕ ਵੱਡਾ ਸਵਾਲ ਹੈ। ਮਸੀਹ ਦੇ ਮਾਮਲੇ ਦੇ ਵਿੱਚ ਆਪਾਂ ਦੇਖਿਆ ਸੀਗਾ ਕਿ ਸੁਪਰੀਮ ਕੋਰਟ ਨੇ ਵਕੀਲ ਉਧੇੜ ਦਿੱਤੇ। ਇੱਕ ਸਿਰਫ ਕਹਿ ਲਓ ਕਿ ਯੂਟੀ ਦਾ ਇਲੈਕਸ਼ਨ ਸੀਗਾ ਤਾਂ ਵਕੀਲ ਉਧੇੜ ਦਿੱਤੇ ਸੀਗੇ, ਤਾਂ ਇੱਥੇ ਪੂਰੀ ਸਟੇਟ ਦਾ ਜਿਹੜੀ ਕਿ ਸਭ ਤੋਂ ਮਹੱਤਵਪੂਰਨ ਲੋਕਤਾਂਤਰਿਕ ਇਕਾਈ ਹੈ, ਉਹਦਾ ਇਲੈਕਸ਼ਨ ਹੈ ਸਭ, ਉਹਦੇ ਵਿੱਚ ਇਹੋ ਜਿਹੀਆਂ ਚੀਜ਼ਾਂ ਕਿ ਬੈਲਟ ਪੇਪਰਾਂ ਦੇ ਰੇਟਾਂ ਤੋਂ ਲੈ ਕੇ ਹੁਣ ਸੀਰੀਅਲ ਨੰਬਰ ਮੈਂ ਪੁਸ਼ਟੀ ਨਹੀਂ ਕਰਦਾ, ਮੇਰੇ ਕੋਲ ਮੈਸੇਜ ਆਇਆ ਪਿਆ, ਸਵੇਰੇ ਜਦੋਂ ਮੈਂ ਵੋਟ ਆਪਣੀ ਪਾਉਣ ਜਾਵਾਂਗਾ ਸਵੇਰੇ, ਫਿਰ ਮੈਂ ਉੱਥੇ ਦੇਖੂੰਗਾ ਗੌਰ ਨਾਲ। ਕਹਿਣ ਦਾ ਮਤਲਬ ਇਹ ਹੈ ਕਿ ਇਹ ਸਾਰਾ ਕੁਝ ਜਿਹੜਾ ਉਹ ਇਸ ਵੇਲੇ ਇੱਕ ਵਾਰੀ ਸਿਮਟ ਗਿਆ ਲੱਗਦਾ, ਪਰ ਕੱਲ ਨੂੰ ਜਦੋਂ ਇਸ ਵੇਲੇ ਅਸੀਂ ਇੱਥੇ ਸੇਵਾ ਚ ਹਾਜ਼ਰ ਹੋਵਾਂਗੇ ਤਾਂ ਮੇਰੇ ਖਿਆਲ ਦੇ ਨਾਲ ਬਹੁਤ ਕੁਝ ਹੋਰ ਹੋਏਗਾ। ਕਹਿਣ ਜੀ। ਤੇ ਮਿੰਟ ਜੀ, ਅਗਲੀ ਖਬਰ ਦੇ ਵੱਲ ਵਧੀਆ ਆਪਾਂ ਗੱਲ ਕਰੀਏ, ਜਿਹੜੀ ਆਪਾਂ ਕਈ ਦਿਨਾਂ ਤੋਂ ਚਰਚਾ ਪਿਛਲੇ ਮਹੀਨੇ ਦੇ ਅਖੀਰਲੇ ਹਫ਼ਤਿਆਂ ਦੇ ਵਿੱਚ ਆਪਾਂ ਗੱਲਬਾਤ ਕਰਦੇ ਰਹੇ, ਇਸ ਮਹੀਨੇ ਦੇ ਵਿੱਚ ਵੀ ਉਹ ਚਰਚਾ ਲਗਾਤਾਰ ਆਪਾਂ ਕਰਦੇ ਰਹੇ, ਤੇ ਕਈ ਖਬਰਾਂ ਨੂੰ ਤਾਂ ਕਈ ਚਰਚਾਵਾਂ ਨੂੰ ਤਾਂ ਅਮਲੀ ਰੂਪ ਵੀ ਦੇ ਦਿੱਤਾ ਗਿਆ। ਹੁਣ ਉਸੇ ਤਰ੍ਹਾਂ ਦੀ ਚਰਚਾ ਰਾਜਨੀਤਿਕ ਗਲਿਆਰਾਂ ਦੇ ਵਿੱਚ ਵੀ ਛਿੜ ਚੁੱਕੀ ਹੈ। ਸਲਾਹਕਾਰਾਂ ਨੂੰ ਲੈ ਕੇ ਖਹਿਰਾ ਨੇ ਸਵਾਲ ਚੁੱਕੇ ਨੇ ਜੀ। ਦੇਖੋ, ਸੁਖਪਾਲ ਸਿੰਘ ਖਹਿਰਾ ਹੋਰਾਂ ਨੇ ਜਿਹੜੇ ਸਵਾਲ ਚੁੱਕੇ ਆ ਜੀ, ਉਹਨਾਂ ਦੇ ਜਵਾਬ ਉਹ ਦੇਣਾ ਚਾਹੁਣ ਤੇ ਦੇਣ, ਨਹੀਂ ਤੇ ਨਹੀਂ, ਉਹਨਾਂ ਦੀ ਮਰਜ਼ੀ ਆ। ਪਰ ਗੱਲ ਇਹ ਆ ਕਿ ਇਹਨਾਂ ਨੇ ਇਹ ਸਵਾਲ ਚੁੱਕਿਆ ਹੈ ਕਿ ਜੋ ਅਰਵਿੰਦ ਮੋਦੀ ਆ ਜਾਂ ਜਿਹੜੇ ਜੇਮਸ ਸਾਹਿਬ ਆ, ਭਈ ਇਹ ਆਏ ਆ, ਇਹਨਾਂ ਨੂੰ ਫਾਈਨੈਂਸ਼ੀਅਲ ਐਡਵਾਈਜ਼ਰ ਲਾਇਆ ਗਿਆ ਹੈ। ਜੀ ਜੀ, ਉਹ ਕਹਿੰਦੇ ਆ ਕਿ ਜਦੋਂ 2.5 ਸਾਲ
ਸਮਾਂ ਲੰਘ ਗਿਆ, 1 ਲੱਖ ਕਰੋੜ ਰੁਪਏ ਤੱਕ ਦਾ ਕਰਜ਼ੇ ਦਾ ਇਜ਼ਾਫਾ ਹੋ ਗਿਆ। ਤੁਹਾਨੂੰ ਹੁਣ ਚੇਤਾ ਆਉਣਾ ਸੀਗਾ ਕਿ ਪੰਜਾਬ ਦੇ ਆਰਥਿਕ ਹਾਲਾਤ ਜਿਹੜੇ ਆ ਉਹ ਪੈਰੋਂ ਪੈਰ ਵਿਗੜ ਰਹੇ ਆ ਤੇ ਇਹਨਾਂ 'ਚ ਸੁਧਾਰ ਹੋਣਾ ਚਾਹੀਦਾ ਹੈ। ਸਵਾਲ ਇਹਨਾਂ ਦਾ ਵਾਜਬ ਹੈ ਪ੍ਰਵੀਨ ਜੀ। ਜੀ ਜੀ। ਪਰ ਗੱਲ ਇਹ ਆ ਕਿ ਮੈਂ ਅੱਗੇ ਵੀ ਇੱਕ ਤੌਖਲਾ ਜਤਾਇਆ ਕਿ ਹੋ ਸਕਦਾ ਹੈ ਚਲੋ ਨਾ ਤੇ ਇਹ ਦਿੱਤਾ ਜਾ ਰਿਹਾ ਹੋਵੇ ਕਿ ਬਈ ਅਸੀਂ ਇੱਥੇ ਹਾਲਾਤ ਸੁਧਾਰਨ ਆਏ, ਪਰ ਕਈ ਵਾਰ ਫਾਈਨੈਂਸ ਮੈਨੇਜਮੈਂਟ ਦਾ ਵੀ ਮਸਲਾ ਜਿਹੜਾ ਬਣ ਜਾਂਦਾ ਹੈ ਨਾ, ਕੀ ਪਤਾ ਜਿਹੜਾ ਬਚਿਆ ਕੁਛ ਹੈ ਉਸ ਨੂੰ ਮੈਨੇਜ ਕਰਨਾ ਉੱਥੇ ਸਮਾਂ ਦੱਸੇਗਾ ਕਿ ਕੀ ਸੁਧਾਰ ਹੁੰਦਾ ਕੀ ਹੁੰਦਾ। ਪਰ ਇੱਥੇ ਤੱਕ ਹੀ ਸੀਮਤ ਨਹੀਂ ਰਹਿਣਾ, ਹੋਰ ਵੀ ਸਾਡੇ ਕੋਲ ਜਾਣਕਾਰੀ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਨਿਗਮਾਂ ਦੇ ਵਿੱਚ, ਬੋਰਡਾਂ ਦੇ ਵਿੱਚ ਜਿਹੜੇ ਬੰਦੇ ਇਹਨਾਂ ਦੇ ਬੈਠੇ ਆ ਮਲਾਈਦਾਰ ਪੋਜੀਸ਼ਨਾਂ 'ਚ, ਉਹਨਾਂ 'ਚ ਵੀ ਹਿੱਲ ਹੋ ਸਕਦੀ ਹੈ, ਕਿਉਂਕਿ ਸਾਰੀ ਫੀਡਬੈਕ ਜਿਹੜੀ ਆ ਉਹ ਅਰਵਿੰਦ ਕੇਜਰੀਵਾਲ ਲੈ ਰਹੇ ਨੇ ਜੀ, ਤੇ ਉਹਨਾਂ ਨੂੰ ਮਤਲਬ ਕਿ ਜਿੱਥੇ ਵੀ ਨੈਗੇਟਿਵ ਫੀਡਬੈਕ ਮਿਲਦੀ ਆ ਉੱਥੇ ਹੀ ਉਹ ਲਾ ਦਿੰਦੇ ਆ ਗੋਲ ਘੇਰਾ ਕਿ ਹਾਂ ਬਾਈ ਆਹ ਬੰਦਾ ਜਿਹੜਾ ਉਹ ਚੱਕਣਾ ਹੈ। ਸੋ ਹੁਣ ਜਿੰਨੀ ਕੁ ਮੇਰੀ ਜਾਣਕਾਰੀ ਆ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਫਾਈਲਾਂ ਵੀ ਹਿੱਲਣਗੀਆਂ। ਇਸ ਤੋਂ ਇਲਾਵਾ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਵੀ ਹੋ ਸਕਦਾ ਹੈ ਇਹ ਵੀ ਹੋ ਸਕਦਾ ਹੈ ਕਿ ਜਿੱਦਾਂ ਮਤਲਬ ਕਿ ਹੁਣ ਆਪਾਂ ਮਾਨ ਸਾਹਿਬ ਨੂੰ ਦੇਖਦੇ ਹਾਂ ਕਿ ਮਾਨ ਸਾਹਿਬ ਮੁੱਖ ਮੰਤਰੀ ਦੇ ਨਾਲ ਨਾਲ ਉਹ ਕਨਵੀਨਰ ਵੀ ਨੇ ਸਟੇਟ ਦੇ। ਹਾਲਾਂਕਿ ਜਿਹੜੇ ਪ੍ਰਿੰਸੀਪਲ ਬੁੱਧ ਰਾਮ ਨੇ ਉਹਨਾਂ ਨੂੰ ਕਾਰਜਕਾਰੀ ਪ੍ਰਧਾਨ ਤੇ ਲਾਇਆ ਗਿਆ, ਪਰੰਤੂ ਇਹ ਵੀ ਅੰਦਰ ਖਾਤੇ ਚਰਚਾ ਚੱਲਦੀ ਪਈ ਆ ਕਿ ਜਿਹੜੇ 2 ਅਹੁਦੇ ਆ ਕਨਵੀਨਰ ਮੁੱਖ ਮੰਤਰੀ, ਇਹਨਾਂ ਨੂੰ ਨਖੇੜਿਆ ਜਾਵੇ ਤਾਂ ਕਨਵੀਨਰ ਜਿਹੜਾ ਪੱਕੇ ਤੌਰ ਤੇ ਜਾਂ ਤਾਂ ਕੋਈ ਹਿੰਦੂ ਚਿਹਰਾ ਲਾ ਦਿੱਤਾ ਜਾਵੇ ਜਾਂ ਐਸਸੀ ਚਿਹਰਾ ਲਾ ਦਿੱਤਾ ਜਾਵੇ। ਇਹ ਵੀ ਸੁਣਨ ਦੇ ਵਿੱਚ ਆ ਰਿਹਾ, ਕਿਉਂਕਿ ਇਹ ਚੀਜ਼ਾਂ ਹੁਣ ਕਰਨੀਆਂ ਪੈਣਗੀਆਂ ਨਾ ਆਉਣ ਵਾਲੇ ਦਿਨਾਂ ਦੇ ਵਿੱਚ। ਇਹਨਾਂ ਨੇ ਕਿਹਾ ਸੀਗਾ ਕਿ ਅਸੀਂ ਐਸੀ ਭਾਈਚਾਰੇ ਦੇ ਵਿੱਚੋਂ ਇੱਕ ਡਿਪਟੀ ਚੀਫ ਮਿਨਿਸਟਰ ਵੀ ਲਾਵਾਂਗੇ, ਉਹ ਹਾਲੇ ਤੱਕ ਤੇ ਇਹਨਾਂ ਨੇ ਵਚਨ ਪਵਾਇਆ ਨਹੀਂ ਹੈ। ਤਾਂ ਇਸ ਤਰ੍ਹਾਂ ਦੀਆਂ ਮਤਲਬ ਕਿ ਚਰਚਾਵਾਂ ਅਸੀਂ ਸੁਣ ਰਹੇ ਹਾਂ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਅਜਿਹਾ ਹੋ ਸਕਦਾ ਹੈ। ਬਾਕੀ ਜਿਹੜੇ ਇਹ ਸਲਾਹਕਾਰ ਆ ਉਹ ਕੀ ਰੰਗ ਵਿਖਾਉਂਦੇ ਆ ਕੀ ਨਹੀਂ, ਮੈਨੂੰ ਤੇ ਭਾਈ ਇਸ ਗੱਲ ਤੇ ਸ਼ੱਕ ਆ। ਮੈਂ ਜਿਵੇਂ ਕਿਹਾ ਕਿ ਕੀ ਇਹ ਪੈਸਾ ਧੇਲਾ ਵਧਾਉਣ ਆਏ ਆ ਜਾਂ ਪੈਸਾ ਧੇਲਾ ਜਿਹੜਾ ਹੈ ਨਾ ਉਹਨੂੰ ਮੈਨੇਜ ਕਰਨਾ ਹੈ। ਤਾਂ ਬਾਕੀ ਜੇ ਰਿਫਾਰਮਸ ਦੀ ਵੀ ਗੱਲ ਮੰਨਾਂਗੇ, ਮੈਂ ਇੱਕ ਮੌਕੇ ਸਹਿਮਤ ਹੋ ਸਕਦਾ ਕਿ ਚਲੋ ਜੀ ਅਸੀਂ ਰਿਫਾਰਮਸ ਕਰਨੇ ਆ, ਆਪਦੀ ਆਰਥਿਕ ਗਤੀਵਿਧੀ ਜਿਹੜੀ ਆ ਉਹ ਪੌੜੀ ਤੇ ਲਿਆਉਣੀ ਆ। ਸਰ ਜਿਹੜਾ ਅਰਵਿੰਦ ਕੇਜਰੀਵਾਲ ਆ, ਅਰਵਿੰਦ ਕੇਜਰੀਵਾਲ ਤੇ ਖੁਦ ਇੱਕ ਸਿੱਖ IRS ਤੋਂ ਸਲਾਹ ਲੈਂਦਾ ਰਿਹਾ। ਠੀਕ ਹੈ। ਇਹਦੀ ਸੁਪਤਨੀ ਕਹ ਲੋ ਕਿ ਕੁਲੀਗ ਸੀ। ਤਾਂ ਮਤਲਬ ਕਿ ਜਿੰਨੀ ਕੁ ਮੈਨੂੰ ਜਾਣਕਾਰੀ, ਕਿਉਂਕਿ ਉਸ IRS ਬਾਰੇ ਮੈਂ ਯਾਨੀ ਇਹ ਵੀ IRS ਨੇ ਮੋਦੀ ਸਾਹਿਬ ਹੋਰੀ, ਪਰ ਇਹਨਾਂ ਨੂੰ ਪੰਜਾਬ ਦੀ ਤੇ 1% ਵੀ ਜਾਣਕਾਰੀ ਨਹੀਂ। ਤੇ ਜਿਹੜੀ ਮੇਰੀ ਜਾਣਕਾਰੀ ਹੈ ਕਿ ਉਸ IRS ਇਹਨਾਂ ਵਾਸਤੇ ਕੰਮ ਵੀ ਕੀਤਾ, ਟਿਕਟਾਂ ਤੱਕ ਵੀ ਗੱਲ ਗਈ। ਤਾਂ ਕੀ ਗੱਲ ਆ ਕਿ ਅੱਜ ਜਦੋਂ ਮੌਕਾ ਆਇਆ, ਪਹਿਲਾਂ ਤੇ ਸੇਵਾਵਾਂ ਲਈਆਂ ਗਈਆਂ, ਉਹਨਾਂ ਨੇ ਸਭ ਕੁਝ ਕੀਤਾ, ਤੇ ਉਹਨਾਂ ਨੂੰ ਅੱਜ ਉਹਨਾਂ ਨੂੰ ਕਿਉਂ ਨਹੀਂ ਸਿਆਣ ਰਿਹਾ? ਮਤਲਬ ਜੇ ਪੰਜਾਬ ਦੇ ਵਿੱਤੀ ਸੁਧਾਰਾਂ ਦੀ ਗੱਲ ਕਰਨੀ ਹੈ ਤਾਂ ਘੱਟੋ ਘੱਟ ਇੱਕ IRS ਬਾਰੇ ਤੇ ਮੈਂ ਜਾਣਦਾ। ਵੇਲਾ ਆਉਣ ਤੇ ਜੇ ਉਹਨਾਂ ਨੇ ਅਲਾਉ ਕੀਤਾ ਤੇ ਮੈਂ ਉਹਨਾਂ ਦਾ ਨਾਮ ਵੀ ਨਸ਼ਰ ਕਰ ਦਊਂਗਾ, ਪਰ ਕਿਉਂਕਿ ਉਹਨਾਂ ਦੀ ਨਜ਼ਦੀਕੀ ਹੈ ਇਹਨਾਂ ਨਾਲ, ਕਿ ਜਿਹੜੇ ਬੰਦੇ ਨੂੰ ਤੁਸੀਂ ਪਹਿਲਾਂ ਜਾ ਕੇ ਬੁਲਾ ਕੇ ਪੁੱਛਦੇ ਦੱਸਦੇ ਰਹੇ, ਅੱਜ ਉਹਦੇ ਸਟੇਟ ਦੇ ਵਿੱਚ ਉਹਦੇ ਤਜਰਬੇ ਦਾ ਲਾਹਾ ਕਿਉਂ ਨਹੀਂ ਲਿਆ ਜਾ ਸਕਦਾ ਬਈ? ਇਹ ਬੜੇ ਵੱਡੇ ਪ੍ਰਸ਼ਨ ਨੇ, ਇਹਨਾਂ ਪ੍ਰਸ਼ਨਾਂ ਦੇ ਵਿੱਚੋਂ ਹੀ ਤਾਂ ਤੌਖਲੇ ਉਪਜਦੇ ਆ। ਜਦਕਿ ਇਹ ਜਿਹੜੇ ਮੋਦੀ ਸਾਹਿਬ ਆ, ਇਹਨਾਂ ਨੂੰ ਪੰਜਾਬ ਬਾਰੇ ਕੋਈ ਜਾਣਕਾਰੀ ਨਹੀਂ। ਜੇਮਸ ਜੀ ਨੂੰ ਤੇ ਹੁਣੀ ਕੀ ਹੈ। ਸੋ ਇਹ ਹੁਣ ਇੱਕ ਵੱਡਾ ਸਵਾਲ ਹੈ ਪੰਜਾਬੀਅਤ ਦੇ ਸਾਹਮਣੇ ਕਿ ਉਹ ਖਾਣ ਪੀਣ ਨੂੰ ਬਾਂਦਰੀ ਡੰਡੇ ਖਾਣ ਨੂੰ ਰਿਚ ਵਾਲੀ ਗੱਲ ਹੈ ਜੀ ਜੀ, ਕਿ ਜਦੋਂ ਤੁਹਾਨੂੰ ਜੱਟ ਸਿੱਖ ਸ਼ਬਦ ਦੀ ਪਰਿਭਾਸ਼ਾ ਹੀ ਨਹੀਂ ਸੀ ਪਤਾ, ਉਸ ਵੇਲੇ ਤੇ ਤੁਸੀਂ ਇਹੋ ਜਿਹੇ ਅਫਸਰਾਂ ਤੋਂ ਪੁੱਛਦੇ ਰਹੇ ਪਲੈਨਿੰਗਾਂ ਦੇ ਵਿੱਚ। ਅੱਜ ਜਦੋਂ ਵੇਲਾ ਆਇਆ ਤੇ ਤੁਸੀਂ ਬਈ ਡੋਨੇ ਦੇ ਦੁਆਲੇ ਲਿਆ ਕੇ ਬਾਗੜ ਬਿਲੇ ਹੋਰ ਬਿਠਾ ਦਿੱਤੇ। ਇਹ ਬੜੀਆਂ ਆਪੋ
ਵਿੱਚ ਦੀ ਜੇ ਕਹਿ ਲਈਏ ਕਿ ਵਿਰੋਧਾਭਾਸ ਵਾਲੀਆਂ ਗੱਲਾਂ ਨੇ, ਬਹੁਤ ਸੋਚਣ ਵਿਚਾਰਨ ਵਾਲੀਆਂ ਗੱਲਾਂ ਨੇ। ਖੈਰ ਦੇਖੋ ਕੀ ਕਰਦੇ ਆ ਇਹ। ਜੀ। ਤੇ ਗੱਲ ਕਰੀਏ ਮਾਨ ਸਾਹਿਬ ਦੀ, ਇਹਨਾਂ ਨੇ ਕੇਂਦਰੀ ਮੰਤਰੀ ਨਾਲ ਮੁਲਾਕਾਤ ਕੀਤੀ ਹੈ ਜੀ। ਹਾਂਜੀ ਦੇਖੋ, ਹੁਣ ਮੁਲਾਕਾਤ ਕੀਤੀ ਇਹਨਾਂ ਨੇ ਕਿਉਂਕਿ ਕੱਲ 3 ਘੰਟੇ ਪੰਜਾਬ ਜਾਮ ਰਿਹਾ ਸੀਗਾ। ਜੀ। ਉਸ ਤੋਂ ਬਾਅਦ ਮੇਰੇ ਖਿਆਲ ਦੇ ਨਾਲ ਫਿਰ ਐਲਾਨ ਹੋਏ ਨੇ ਕੁਛ, ਕਿਉਂਕਿ ਬਹੁਤ ਤੇਜ਼ੀ ਨਾਲ ਚੀਜ਼ਾਂ ਜਿਹੜੀਆਂ ਬਦਲ ਰਹੀਆਂ ਨੇ ਪ੍ਰਵੀਨ ਜੀ। ਇਸ ਵਾਸਤੇ ਆਪਾਂ ਕਹਿ ਸਕਦੇ ਹਾਂ ਕਿ ਆਉਣ ਵਾਲਾ ਮਹੀਨਾ ਜਿਹੜਾ ਪੰਜਾਬ ਵਾਸਤੇ ਕਾਫੀ ਜ਼ਿਆਦਾ ਸੰਵੇਦਨਸ਼ੀਲ ਰਹੇਗਾ। ਕਿਉਂਕਿ ਜਦੋਂ ਤੱਕ ਝੋਨਾ ਵਿਕਦਾ ਨਹੀਂ, ਹੁਣ ਤਾਂ ਇਲੈਕਸ਼ਨ ਕਰਕੇ ਹਾਲੇ ਲੋਕ ਅੜੇ ਪਏ ਸਨ। ਜਿਵੇਂ ਇਲੈਕਸ਼ਨ ਕੱਲ ਨੂੰ ਲੰਘੇਗਾ, ਲੋਕਾਂ ਨੇ ਟੁੱਟ ਕੇ ਪੈਣਾ ਹੈ। ਝੋਨਾ ਯਕਦਮ ਮੰਡੀਆਂ 'ਚ ਡਿੱਗੇਗਾ, ਚੁੱਕਿਆ ਜਾਣਾ ਨਹੀਂ, ਤੇ ਉਸ ਤੋਂ ਬਾਅਦ ਬਹੁਤ ਕਸੂਤੀ ਸਥਿਤੀ ਹੋ ਜਾਏਗੀ। ਸੋ ਇਹ ਗਏ ਨੇ ਕੇਂਦਰੀ ਮੰਤਰੀ ਪ੍ਰਹਲਾਦ ਜੋਸ਼ੀ ਦੇ ਨਾਲ, ਇਹਨਾਂ ਨੇ ਮੁਲਾਕਾਤ ਕੀਤੀ ਹੈ। ਜੋ ਝੋਨੇ ਸੰਬੰਧੀ ਦਿੱਕਤਾਂ ਨੇ, ਉਹ ਸਾਰੀਆਂ ਦਿੱਕਤਾਂ ਜਿਹੜੀਆਂ ਉਹ ਉੱਥੇ ਇਹਨਾਂ ਨੇ ਚੁੱਕੀਆਂ। ਦੇਖੋ ਗੱਲ ਇਹ ਹੈ ਪ੍ਰਵੀਨ ਜੀ ਕਿ ਅੱਜ ਹੁਣ ਤੁਸੀਂ ਅੱਗ ਲੱਗੀ ਤੋਂ ਖੂਹ ਪੁੱਟ ਰਹੇ ਹੋ ਕਿ ਪਾਣੀ ਕੱਢ ਕੇ ਅਸੀਂ ਅੱਗ ਬੁਝਾਈਏ, ਤੇ ਇਹ ਗੱਲਾਂ ਤੇ ਤੁਹਾਨੂੰ ਪਹਿਲਾਂ ਕਰ ਲੈਣੀਆਂ ਚਾਹੀਦੀਆਂ ਸੀਗੀਆਂ, ਕਿਉਂਕਿ 31 ਮਾਰਚ ਤੋਂ ਬਾਅਦ ਜਿਹੜੀ ਝੋਨੇ ਦੀ ਮੂਵਮੈਂਟ ਹੋਣੀ ਸੀ ਉਹ ਅੱਜ ਤੱਕ ਨਹੀਂ ਹੋਈ। ਤੁਸੀਂ ਸੁੱਤੇ ਦੇ ਸੁੱਤੇ ਰਹੇ, ਕਦੇ ਜਹਾਜ਼ ਤੇ ਚੜ ਕੇ ਉਧਰ ਨੂੰ ਚਲੇ ਗਏ, ਕਦੇ ਜਹਾਜ਼ ਤੋਂ ਡਿੱਗ ਪਏ, ਕਦੇ ਹਸਪਤਾਲ 'ਚ ਚਲੇ ਗਏ। ਚਲੋ ਠੀਕ ਆ, ਕਸ਼ਟ ਵਸ਼ਟ ਆਉਂਦੇ ਆ, ਪਰ ਤੁਸੀਂ ਕੇਜਰੀਵਾਲ ਦੀ ਜ਼ਿਆਦਾ ਪੈਰਵਾਈ ਕਰਦੇ ਰਹੇ, ਇਲੈਕਸ਼ਨਾਂ ਦੀ ਜ਼ਿਆਦਾ ਪੈਰਵਾਈ ਕਰਦੇ ਰਹੇ, ਪੰਜਾਬ ਦੀ ਘੱਟ ਕੀਤੀ ਹੈ। ਅੱਜ ਹੁਣ ਸਭ ਕੁਝ ਉਹਨਾਂ ਤੇ ਨਿਰਭਰ ਹੈ। ਹੁਣ ਇਹਨਾਂ ਦੇ ਭਾਅ ਦੀ ਬਣੀ ਆ ਕਿ ਇਹ ਝੋਨਾ ਨਾ ਚੁੱਕਿਆ ਗਿਆ, ਜਿਹੜਾ ਕਿ ਲੱਗਦਾ ਨਹੀਂ ਹੈ, ਬਹੁਤ ਮੈਂ ਤੁਹਾਨੂੰ ਦੱਸ ਦਿੰਦਾ ਕਿ ਬਹੁਤ ਧਰਨੇ ਲੱਗਣਗੇ, ਮੁਜ਼ਾਹਰੇ ਹੋਣਗੇ। ਸੋ ਇਸ ਵਾਸਤੇ ਹੁਣ ਇਹਨਾਂ ਨੇ ਹੱਥ ਪੈਰ ਮਾਰਨੇ ਸ਼ੁਰੂ ਕਰ ਦਿੱਤੇ ਆ। ਵੇਖੋ ਅੱਗੇ ਕੀ ਬਣਦਾ। ਪਰਿਸਥਿਤੀ ਜਿਹੜੀ ਆ ਉਹ ਇਸ ਵੇਲੇ ਕਾਫੀ ਨਾਜ਼ੁਕ ਹੈ ਜੇ ਆਪਾਂ ਝੋਨੇ ਦੀ ਖਰੀਦ ਦੀ ਗੱਲ ਕਰੀਏ, ਕਿਉਂਕਿ ਮੈਂ ਜਿਵੇਂ ਤੁਹਾਨੂੰ ਕਿਹਾ ਕਿ ਕੱਲ ਨੂੰ ਜਿਵੇਂ ਹੀ ਇਸ ਵੇਲੇ ਇਲੈਕਸ਼ਨ ਸੰਪੂਰਨ ਹੋ ਜਾਏਗਾ, ਇਲੈਕਸ਼ਨ ਨੇਪਰੇ ਚੜ ਜਾਏਗਾ, ਉਸ ਤੋਂ ਬਾਅਦ ਲੋਕਾਂ ਨੇ ਟੁੱਟ ਕੇ ਪੈਣਾ ਤੇ ਬਹੁਤ ਵੱਡੀ ਦਿੱਕਤ ਜਿਹੜੀ ਆ ਮੰਡੀਆਂ 'ਚ ਸਾਨੂੰ ਵੇਖਣ ਨੂੰ ਮਿਲ ਸਕਦੀ ਹੈ। ਜੀ ਜੀ। ਗੁਰਪ੍ਰੀਤ ਸਿੰਘ ਹਰੀਨੋ, ਜਿਨ੍ਹਾਂ ਦਾ ਪਿਛਲੇ ਦਿਨੀ ਮਿੰਟ ਜੀ ਕਤਲ ਕੀਤਾ ਗਿਆ ਸੀਗਾ, ਸੰਸਕਾਰ ਹਲੇ ਵੀ ਨਹੀਂ ਹੋ ਸਕਿਆ ਜੀ। ਹਾਂਜੀ ਦੇਖੋ, ਉਹਨਾਂ ਨੇ ਸੰਸਕਾਰ ਕਰਨ ਤੋਂ ਇਨਕਾਰ ਕੀਤਾ ਹੋਇਆ। ਉਹ ਕਹਿੰਦੇ ਕਿ ਜਦੋਂ ਤੱਕ ਬੰਦੇ ਨਹੀਂ ਫੜੇ ਜਾਂਦੇ ਤਦ ਤੱਕ ਅਸੀਂ ਸੰਸਕਾਰ ਨਹੀਂ ਕਰਾਂਗੇ। ਇਹਦਾ ਮਤਲਬ ਕਿ ਜੇ ਸੰਸਕਾਰ ਨਹੀਂ ਹੋਇਆ ਪ੍ਰਵੀਨ ਜੀ, ਤਾਂ ਬੰਦੇ ਨਹੀਂ ਫੜੇ ਗਏ। ਹੁਣ ਬੰਦੇ ਕਿਉਂ ਨਹੀਂ ਫੜੇ ਗਏ, ਇਹ ਵੀ ਇੱਕ ਬੜਾ ਵੱਡਾ ਮਸਲਾ ਹੈ ਨਾ, ਕਿ ਨਾ ਤਾਂ ਤੁਸੀਂ ਕ੍ਰਾਈਮ ਰੋਕ ਪਾ ਰਹੇ ਹੋ ਸਰ, ਤੇ ਨਾ ਹੀ ਤੁਸੀਂ ਜੋ ਕ੍ਰਾਈਮ ਅੰਜਾਮ ਦਿੰਦੇ ਆ ਉਹਨਾਂ ਨੂੰ ਕਈ ਦਿਨ ਤੱਕ ਫੜ ਸਕਦੇ। ਤਾਂ ਫਿਰ ਸਮੱਸਿਆ ਤੇ ਹੈਗੀ ਆ। ਹੁਣ ਵੇਖੋ ਗੱਲ ਇਹ ਆ ਕਿ ਇਸ ਪੀੜਤ ਪਰਿਵਾਰ ਨੇ ਤੇ ਕੁਝ ਗਿਲਾ ਵੀ ਜ਼ਾਹਰ ਕੀਤਾ ਕਿ ਇੱਥੇ ਇੱਕ ਨੈਰੇਟਿਵ ਕੁਝ ਵਿਅਕਤੀਆਂ ਵੱਲੋਂ ਜਾਂ ਕੁਝ ਸੰਸਥਾਵਾਂ ਵੱਲੋਂ, ਖਾਸ ਤੌਰ ਤੇ ਮੀਡੀਆ ਦੇ ਨਾਲ ਵੀ ਗਿਲਾ ਸ਼ਿਕਵਾ ਹੈਗਾ, ਤੇ ਤੁਸੀਂ ਨਾਲ ਨੈਰੇਟਿਵ ਵੀ ਸਿਰਜ ਦਿੱਤਾ ਕਿ ਜੀ ਇਹ ਸਿਆਸੀ ਕਤਲ ਹੈ, ਜਦ ਕਿ ਇਹ ਸਿਆਸੀ ਕਤਲ ਨਹੀਂ ਹੈ। ਉਹ ਹੁਣ ਪ੍ਰੈਸ ਦੇ ਸਾਹਮਣੇ ਵੀ ਆ ਰਹੇ ਨੇ ਕਿ ਭਾਈ ਆ ਮਸਲੇ ਸੀ ਕਿ ਸਾਡੇ ਵਾਰਸ ਪੰਜਾਬ ਦੇ ਜਥੇਬੰਦੀ ਦੇ ਵਿੱਚ ਇਕੱਠਿਆਂ ਦੇ ਸਾਡੇ ਸਮੇਂ ਗੁਜ਼ਰੇ, ਤੇ ਉਸ ਤੋਂ ਬਾਅਦ ਵਿਚਾਰਕ ਮਤਭੇਦ ਵੀ ਆ। ਤਾਂ ਮਤਲਬ ਕਿ ਇੱਕ ਫਿਰ ਉਹ ਲੈਟਰ ਜਿਹਾ ਜਿਹੜਾ ਸੀਗਾ ਟੁੱਟੀ ਫੁੱਟੀ ਜੀ ਭਾਸ਼ਾ ਦੇ ਵਿੱਚ ਉਹ ਵਾਇਰਲ ਹੋਇਆ ਵਗੈਰਾ ਵਗੈਰਾ। ਉਹ ਕਹਿੰਦੇ ਕਿ ਸਬੂਤਾਂ ਦੇ ਸਹਿਤ ਕੋਈ ਆ ਕੇ ਸਾਹਮਣੇ ਦੱਸੇ ਕਿ ਗੁਰਪ੍ਰੀਤ ਦੀ ਕੋਈ ਪਰਸਨਲ ਰੰਜਿਸ਼ ਵੀ ਹੈ ਨਹੀਂ ਸੀਗੀ, ਥ੍ਰੈਟ ਜ਼ਰੂਰ ਸੀਗਾ। ਇਹ ਸਾਰੀਆਂ ਚੀਜ਼ਾਂ ਦੇ ਮੱਦੇਨਜ਼ਰ ਉਹਨਾਂ ਦਾ ਕਹਿਣ ਦਾ ਮਤਲਬ ਇਹ ਹੋਆ ਕਿ ਸਾਨੂੰ ਕੋਈ ਪਤਾ ਨਹੀਂ ਹੈ ਕਿੰਨੇ ਮਾਰਿਆ, ਅਸੀਂ ਕਿਸੇ ਤੇ ਉਂਗਲ ਨਹੀਂ ਰੱਖਦੇ, ਪਰ ਜਦੋਂ ਤੱਕ ਪ੍ਰਸ਼ਾਸਨ, ਕਿਉਂਕਿ ਜ਼ਿੰਮੇਵਾਰੀ ਪ੍ਰਸ਼ਾਸਨ ਦੀ ਆ, ਜਦੋਂ ਤੱਕ ਅਸਲੀ ਕਾਤਲ ਨਹੀਂ ਫੜੇ ਜਾਂਦੇ ਤਾਂ ਜੱਜਮੈਂਟਲ ਤੇ ਨਾ ਹੋਵੇ ਨਾ ਮੀਡੀਆ। ਸੋ ਇਸ ਕਰਕੇ ਹੁਣ ਇਹ ਵੇਖਣਾ ਹੋਏਗਾ ਕਿ ਪ੍ਰਸ਼ਾਸਨ ਆਪਣੀ ਜ਼ਿੰਮੇਵਾਰੀ ਨਿਭਾਉਂਦਾ ਹੈ, ਕਦੋਂ ਨਿਭਾਉਂਦਾ ਹੈ। ਪਰ ਗੱਲ ਇਹ ਆ ਕਿ ਹੁਣ ਤੱਕ ਇਹ ਜਿਹੜੇ ਸ਼ੂਟਰ ਸੀ, ਇਹਨਾਂ ਦੇ ਵਿੱਚੋਂ ਕੋਈ ਵੀ ਬੰਦਾ ਜਿਹੜਾ ਉਹ ਨਹੀਂ ਫੜਿਆ ਜਾ ਸਕਿਆ। ਇਹ ਬਹੁਤ ਵੱਡੀ ਨਾਕਾਮੀ ਹੈ। ਦੇਖਦੇ ਆ ਅੱਗੇ ਕੀ ਬਣਦਾ, ਪਰ ਬਹੁਤ ਹੱਦ ਤੱਕ ਕਹਿ ਲਓ ਕਿ ਪੀੜਤ ਪਰਿਵਾਰ ਹੈ ਜਿਹੜਾ ਉਹ ਟੁੱਟਿਆ ਪਿਆ ਕਿ ਨਾ ਤੇ ਬੰਦਾ ਬਚਿਆ, ਨਾ ਹੀ ਉਹਦੇ ਦੋਸ਼ੀ ਫੜੇ ਗਏ ਆ। ਬਲਕਿ ਆਪਾਂ ਨੂੰ ਇਹ ਵੀ ਤੇ ਦੇਖਣਾ ਪਵੇਗਾ ਨਾ ਕਿ ਤੁਸੀਂ ਦੇਖੋ ਕਿ ਜਦੋਂ ਜਵਾਨ ਪੁੱਤ ਦੀ ਲਾਸ਼ ਇੰਨੇ ਦਿਨ ਤੱਕ ਸਾਹਮਣੇ ਪਈ ਰਵੇ, ਤੇ ਪਰਿਵਾਰ ਦਾ ਵੈਸੇ ਵੀ ਜੇ ਤੁਸੀਂ ਦੇਖੋਗੇ ਤਾਂ ਮਾਨਸਿਕ ਹਾਲਾਤ ਦਾ ਅੰਦਾਜ਼ਾ ਲਾ ਸਕਦੇ ਕਿ ਕਿਹੋ ਜਿਹਾ ਹੋਏਗਾ।
ਜੀ, ਜੀ, ਬਿਲਕੁਲ। ਤੇ ਸਕੂਲ ਦੇ ਪ੍ਰਿੰਸੀਪਲ ਤੇ ਸ਼ੂਟਰਾਂ ਨੇ ਹਮਲਾ ਕਰ ਦਿੱਤਾ? ਫਿਰ ਉਹੀ ਗੱਲਾਂ ਜਿਹੜੀਆਂ ਆਪਾਂ ਕਰ ਰਹੇ ਹਾਂ ਸਭ, ਕਿ ਹੂੰ, ਬਟਾਲਾ ਦੇ ਲਾਗੇ ਕੋਈ ਮੈਰੀਗੋਲਡ ਪਬਲਿਕ ਸਕੂਲ ਆ, ਉਹਦੇ ਪ੍ਰਿੰਸੀਪਲ ਤੇ ਜਿਹੜੇ ਕਿ ਫੋਰਚੂਨਰ ਗੱਡੀ ਦੇ ਵਿੱਚ ਜਾ ਰਹੇ ਸੀਗੇ, ਅਟੈਕ ਕੀਤਾ ਗਿਆ, ਬਰਾਬਰ ਲਿਆ ਕੇ ਕਾਰ, ਫਾਇਰਿੰਗ ਕੀਤੀ ਗਈ। ਉਸ ਤੋਂ ਬਾਅਦ ਉਹਨੇ ਬ੍ਰੇਕ ਮਾਰ ਕੇ ਆਪਦਾ ਹਥਿਆਰ ਕੱਢ ਕੇ, ਵੈਪਨ ਕੱਢ ਕੇ ਜਦੋਂ ਜਵਾਬੀ ਕਾਰਵਾਈ ਪਾਈ ਤੇ ਮੁੜ ਕੇ ਉਹ ਨੱਸ ਗਏ ਨੇ। ਹੂੰ, ਹੂੰ, ਦੇਖੋ, ਇਹ ਕਹਿ ਰਹੇ ਨੇ ਕਿ ਇਹਨਾਂ ਨੂੰ ਪਹਿਲਾਂ ਆਈ ਸੀਗੀ, ਇੱਕ ਥ੍ਰੈਟ ਆਈ ਸੀਗੀ। ਹੂੰ, ਹੂੰ, ਉਸ ਤੋਂ ਬਾਅਦ ਇਹਨਾਂ ਨੇ ਸ਼ਿਕਾਇਤ ਵੀ ਦਰਜ ਕਰਾਈ, ਸਿਕਿਉਰਿਟੀ ਵੀ ਮਿਲੀ ਰਹੀ ਆ, ਤੇ ਮਤਲਬ ਕਿ ਇਹ ਸਾਰਾ ਕੁਛ ਜਿਹੜਾ ਹੈ ਨਾ, ਉਹ ਇਸ ਤਰ੍ਹਾਂ ਹੁੰਦਾ ਹੈ ਕਿ ਫਿਰੌਤੀ ਦੀ ਜ਼ਰੂਰ ਮੰਗ ਆਈ ਸੀਗੀ। ਜੀ, ਇਹਨਾਂ ਨੇ ਇਨਕਾਰ ਕਰ ਦਿੱਤਾ ਤੇ ਉਸ ਤੋਂ ਬਾਅਦ ਮਤਲਬ ਕਿ ਸਿਕਿਉਰਿਟੀ ਵਗੈਰਾ ਵੀ ਮਿਲੀ, ਔਰ ਅਚਾਨਕ ਗੋਲੀ ਚੱਲ ਗਈ। ਦੇਖੋ, ਅੱਜ ਕੱਲ੍ਹ ਸਕੂਲਾਂ ਵਾਲਿਆਂ ਤੋਂ ਵੀ ਫਿਰੌਤੀਆਂ ਮੰਗੀਆਂ ਜਾ ਰਹੀਆਂ। ਜਿਹੜੇ ਇਲਾਕੇ ਦੀ ਆਪਾਂ ਗੱਲ ਕੀਤੀ ਹੈ ਨਾ, ਹਰੀਨੌ, ਹੂੰ, ਹੂੰ, ਇਸ ਏਰੀਏ ਦੇ ਵਿੱਚ ਹੀ ਇੱਕ ਸਕੂਲ ਵਾਲੇ ਤੋਂ ਫਿਰੌਤੀ ਮੰਗੀ ਗਈ, ਤੇ ਮੰਗਣ ਵਾਲੇ ਉਹਦੇ ਪੁਰਾਣੇ ਸਟੂਡੈਂਟ ਹੀ ਸੀ। ਓਹ ਅੱਛਾ! ਹਿਸਾਬ ਨਾਲ ਇੱਕ ਬਾਹਰ ਬੈਠਾ, ਇੱਕ ਇੱਥੇ ਬੈਠਾ ਸੀਗਾ। ਤਾਂ ਮਤਲਬ ਕਿ ਇਹ ਸਾਰਾ ਕੁਝ ਚੱਲਦਾ ਪਿਆ ਅੱਜ ਕੱਲ। ਜਿਹਦਾ ਵੀ ਕੋਈ ਮਾੜਾ ਮੋਟਾ ਕੰਮ ਰਿੜਦਾ, ਜਿਹੜਾ ਰੇੜਾ ਰੇੜਦਾ, ਉਹਦੇ ਤੇ ਇਸ ਤਰ੍ਹਾਂ ਦੀ ਗਾਜ਼ ਜ਼ਰੂਰ ਡਿੱਗਦੀ ਹੈ। ਉਹ ਤੁਸੀਂ ਸੋਚ ਕੇ ਵੇਖੋ ਕਿ ਕਿਸੇ ਦਾ ਵੀ ਕਾਰੋਬਾਰ ਆ, ਹੂੰ, ਜਦੋਂ ਉਹਨੂੰ ਇਸ ਤਰ੍ਹਾਂ ਦੀ ਕਾਲ ਆ ਜਾਵੇ ਵਸੂਲੀ ਦੀ, ਫਰੌਤੀ ਦੀ, ਜੋ ਵੀ ਹੈ, ਤਾਂ ਉਹਦਾ ਕੀ ਹਾਲ ਹੁੰਦਾ ਹੋਏਗਾ ਸਰ। ਬਹੁਤ ਲੋਕ ਡਰਦੇ ਨੇ ਜਦੋਂ ਇਹ ਕਹਿ ਦਿੱਤਾ ਜਾਂਦਾ ਹੈ ਕਿ ਗੋਲੀ ਮਾਰ ਦਿਆਂਗੇ ਜਾਂ ਇਹ ਹੋ ਜਾਏਗਾ, ਉਹ ਆ ਜਾਏਗਾ। ਤਾਂ ਤੁਸੀਂ ਇਹ ਦੇਖੋ ਕਿ ਕਾਰੋਬਾਰੀ ਦਾ ਕਾਰੋਬਾਰ 'ਚ ਬਣ ਵੀ ਕੀ ਲੱਗਣਾ। ਹੂੰ, ਇਹ ਹੂੰ, ਚੀਜ਼ਾਂ ਲਗਾਤਾਰ ਜਿਹੜੀਆਂ ਉਹ ਵੱਧ ਰਹੀਆਂ। ਜੀ, ਜੀ। ਮਿੰਟੂ ਜੀ, ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ। ਧੰਨਵਾਦ ਜੀ। ਜੀ। ਪ੍ਰੋਗਰਾਮ ਖਬਰ ਤੇ ਨਜ਼ਰ ਦੇ ਪਹਿਲੇ ਹਿੱਸੇ ਦੇ ਵਿੱਚ ਆਪਣੇ ਨਾਲ ਜੁੜੇ ਸਨ ਮਿੰਟੂ ਗੁਰਸਰੀਆ ਜੀ, ਜਿਨ੍ਹਾਂ ਦੇ ਨਾਲ ਆਪਾਂ ਕਈ ਅਹਿਮ ਖਬਰਾਂ ਨੂੰ ਲੈ ਕੇ ਚਰਚਾ ਕੀਤੀ ਹੈ। ਖਬਰਾਂ ਹਾਲੇ ਹੋਰ ਵੀ ਨੇ, ਜਿਨ੍ਹਾਂ ਨੂੰ ਲੈ ਕੇ ਆਪਾਂ ਗੱਲਬਾਤ ਕਰਾਂਗੇ। ਇੱਕ ਤਾਂ ਪੱਤਰਕਾਰ ਗੌਰੀ ਲੰਕੇਸ਼, ਜਿਨ੍ਹਾਂ ਨੂੰ ਕਤਲ ਕਰ ਦਿੱਤਾ ਗਿਆ ਸੀ ਕਿਉਂਕਿ ਉਹ ਆਰਐਸਐਸ ਤੇ ਕੁਝ ਹੋਰ ਸੱਜੇ ਪੱਖੀ ਜਿਹੜੇ ਕੱਟੜਪੰਥੀ ਨੇ, ਉਹਨਾਂ ਦੇ ਖਿਲਾਫ ਖੁੱਲ੍ਹ ਕੇ ਲਿਖਦੀ ਸੀ। ਉਹਦਾ ਕਤਲ ਕਰ ਦਿੱਤਾ ਗਿਆ ਸੀ। ਉਸ ਦੇ ਕਤਲ ਤੋਂ ਬਾਅਦ ਜਦੋਂ ਮੁਲਜ਼ਮਾਂ ਨੂੰ ਜ਼ਮਾਨਤ ਮਿਲੀ, ਜਦੋਂ ਫੜੇ ਗਏ, ਉਸ ਤੋਂ ਬਾਅਦ ਹੁਣ ਜ਼ਮਾਨਤ ਮਿਲੀ ਹੈ ਤੇ ਉਹਨਾਂ ਦਾ ਸਨਮਾਨ ਕੀਤਾ ਗਿਆ ਹੈ। ਇਹ ਬਿਲਕੁਲ ਉਸ ਵਰਤਾਰੇ ਵਰਗਾ ਹੀ ਹੈ ਜਦੋਂ ਬਿਲਕਿਸ ਬਾਨੋ ਬਲਾਤਕਾਰ ਮਾਮਲੇ ਦੇ ਜਿਹੜੇ ਦੋਸ਼ੀ ਸੀਗੇ, ਉਹਨਾਂ ਨੂੰ ਰਿਹਾ ਕੀਤਾ ਗਿਆ ਸੀ ਤੇ ਉਹਨਾਂ ਨੂੰ ਵੀ ਸਨਮਾਨਿਤ ਕੀਤਾ ਗਿਆ ਸੀ। ਉਹਨਾਂ ਦੇ ਵੀ ਲੱਡੂ ਵੰਡੇ ਗਏ ਸੀ, ਗਲਾਂ ਦੇ ਵਿੱਚ ਹਾਰ ਪਾਏ ਗਏ ਸੀਗੇ। ਇਹਦੇ ਬਾਰੇ ਚਰਚਾ ਕਰਾਂਗੇ। ਇੱਕ ਅਹਿਮ ਖਬਰ ਆ ਜਿਹਦੇ ਉੱਤੇ ਗੱਲਬਾਤ ਹੋਣੀ ਚਾਹੀਦੀ ਹੈ, ਉਹ ਖਬਰ ਨਾ ਸਿਰਫ ਅਕਾਲੀ ਦਲ ਦੀ ਸਿਆਸਤ ਦੇ ਨਾਲ ਜੁੜੀ ਹੋਈ ਹੈ, ਸਗੋਂ ਇੱਕ ਪੰਥਕ ਮਰਿਆਦਾ, ਪੰਥਕ ਰਹਿਤ ਮਰਿਆਦਾ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਨਾਲ ਵੀ ਜੁੜੀ ਹੋਈ ਹੈ। ਵਿਰਸਾ ਸਿੰਘ ਵਲਟੋਆ, ਉਹਨਾਂ ਨੂੰ ਅਕਾਲ ਤਖ਼ਤ ਸਾਹਿਬ ਤੇ ਤਲਬ ਕੀਤਾ ਗਿਆ ਹੈ। ਉਹਨਾਂ ਨੇ ਲੰਘੇ ਦਿਨੀ ਜਨਤਕ ਤੌਰ ਤੇ ਭਾਜਪਾ ਤੇ ਆਰਐਸਐਸ ਵੱਲੋਂ ਇਹ ਗੱਲ ਕਹੀ ਗਈ ਕਿ ਉਹਨਾਂ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਿਹੜੇ ਜਥੇਦਾਰ ਸਾਹਿਬਾਨ ਨੇ, ਉਹਨਾਂ ਦੇ ਉੱਤੇ ਜਨਤਕ ਦਬਾਅ ਪਾਇਆ ਕਿ ਸੁਖਬੀਰ ਸਿੰਘ ਬਾਦਲ ਦੇ ਖਿਲਾਫ ਫੈਸਲਾ ਜਿਹੜਾ ਉਹ ਨਾ ਕੀਤਾ ਜਾਵੇ। ਇਸ ਬਾਬਤ ਉਹਨਾਂ ਨੇ ਸੋਸ਼ਲ ਮੀਡੀਆ ਤੇ ਪੋਸਟ ਵੀ ਪਾਈ ਸੀ, ਜਿਹੜੀ ਪੋਸਟ ਆਪਾਂ ਸਾਂਝੀ ਕਰਾਂਗੇ ਕਿ ਉਹ ਪੋਸਟ ਜਾ ਕਿੱਧਰ ਨੂੰ ਰਹੀ ਹੈ। ਤੇ ਉਸ ਤੋਂ ਬਾਅਦ ਇਹ ਜਿਹੜੀਆਂ ਸਾਰੇ ਵਰਤਾਰੇ ਨੇ, ਇਹਨਾਂ ਦੇ ਉੱਤੇ ਗੱਲਬਾਤ ਕਰਾਂਗੇ, ਇਹਨਾਂ ਨੂੰ ਵੱਖ-ਵੱਖ ਐਂਗਲਾਂ ਤੋਂ ਖੰਗਾਲ ਕੇ ਦੇਖਾਂਗੇ। ਜੁੜੇ ਰਹੋ ਪੰਜਾਬੀ ਰੇਡੀਓ ਐਸਏ ਦੇ ਨਾਲ। ਜਲਦ ਵਾਪਸੀ ਇੱਕ ਸ਼ਾਰਟ ਬ੍ਰੇਕ ਤੋਂ ਬਾਅਦ।
ਦਬਾਅ ਦੇ ਹੇਠ ਫੈਸਲੇ ਲੈ ਰਹੇ ਨੇ ਜਾਂ ਉਹਨਾਂ ਤੇ ਬੀਜੇਪੀ ਦਾ ਦਬਾਅ, ਕਿਉਂਕਿ ਉਹ ਸੁਖਬੀਰ ਸਿੰਘ ਬਾਦਲ ਦੇ ਮਾਫੀਨਾਮੇ ਤੇ ਕੋਈ ਫੈਸਲਾ ਨਹੀਂ ਲੈ ਰਹੇ। ਤਾਂ ਉਸ ਤੋਂ ਬਾਅਦ ਉਹਨਾਂ ਦੀ ਆਲੋਚਨਾ ਬਹੁਤ ਹੋ ਰਹੀ ਹੈ। ਵਿਰਸਾ ਸਿੰਘ ਵਲਟੋਆ ਦੀ ਜਿਹੜੀ ਰਾਜਨੀਤੀ ਉਹਦੇ ਬਾਰੇ ਆਪਾਂ ਜ਼ਿਆਦਾ ਚਰਚਾ ਨਹੀਂ ਕਰਦੇ, ਪਰ ਉਹਨਾਂ ਨੇ ਜਿਹੜੀ ਗੱਲ ਸੋਸ਼ਲ ਮੀਡੀਆ ਤੇ ਕਹੀ ਹੈ ਤੇ ਉਸ ਤੋਂ ਬਾਅਦ ਵਿਰਸਾ ਸਿੰਘ ਵਲਟੋਆ ਨੂੰ ਅਕਾਲ ਤਖਤ ਸਾਹਿਬ ਤੇ ਤਲਬ ਕੀਤਾ ਗਿਆ। ਖਬਰ ਇਹ ਆ ਰਹੀ ਹੈ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਵਿਰਸਾ ਸਿੰਘ ਵਲਟੋਆ ਨੂੰ ਮੀਡੀਆ ਦੇ ਰਾਹੀਂ ਸ੍ਰੀ ਅਕਾਲ ਤਖਤ ਦੇ ਜਥੇਦਾਰ ਸਾਹਿਬਾਨ ਬਾਰੇ ਜਨਤਕ ਤੌਰ ਤੇ ਭਾਜਪਾ ਆਰਐਸਐਸ ਵੱਲੋਂ ਸੁਖਬੀਰ ਸਿੰਘ ਬਾਦਲ ਦੇ ਖਿਲਾਫ ਫੈਸਲਾ ਕਰਨ ਦੇ ਲਈ ਦਬਾਅ ਪਾਉਣ ਦੇ ਲਾਏ ਗਏ ਦੋਸ਼ਾਂ ਸੰਬੰਧੀ ਸਬੂਤ ਲੈ ਕੇ 15 ਅਕਤੂਬਰ ਨੂੰ ਸਵੇਰੇ 9 ਵਜੇ ਸ੍ਰੀ ਅਕਾਲ ਤਖਤ ਸਾਹਿਬ ਤੇ ਪੇਸ਼ ਹੋਣ ਦਾ ਆਦੇਸ਼ ਦਿੱਤਾ ਹੈ। ਸਿੰਘ ਸਾਹਿਬ ਨੇ ਵਲਟੋਆ ਨੂੰ ਭੇਜੇ ਲਿਖਤੀ ਆਦੇਸ਼ ਦੇ ਵਿੱਚ ਕਿਹਾ ਕਿ ਜੇਕਰ ਉਹ ਸਮੇਂ ਸਿਰ ਪੇਸ਼ ਨਾ ਹੋਏ ਤਾਂ ਇਹ ਮੰਨਿਆ ਜਾਵੇਗਾ ਕਿ ਵਿਰਸਾ ਸਿੰਘ ਵਲਟੋਆ ਦਬਾਅ ਪਾਉਣ ਦੇ ਲਈ ਜਥੇਦਾਰ ਸਾਹਿਬਾਨ ਦੀ ਕਿਰਦਾਰਕੁਸ਼ੀ ਦੀ ਕੋਸ਼ਿਸ਼ ਕਰ ਰਹੇ ਨੇ। ਹੁਣ ਜਿਹੜੀ ਉਹਨਾਂ ਨੇ ਪੋਸਟ ਪਾਈ ਹੈ, ਜਿੱਥੋਂ ਇਹ ਸਾਰਾ ਕੁਝ ਛਿੜਿਆ ਹੈ, ਚਰਚਾ ਛਿੜੀ ਹੈ, ਉਹ ਪੋਸਟ ਕੀ ਹੈ? ਉਹ ਲਿਖ ਰਹੇ ਨੇ, ਵਿਰਸਾ ਸਿੰਘ ਵਲਟੋਆ ਦੀ ਫੇਸਬੁੱਕ ਤੋਂ ਪੜ੍ਹ ਕੇ ਮੈਂ ਤੁਹਾਨੂੰ ਦੱਸ ਰਿਹਾ। ਉਹ ਲਿਖ ਰਹੇ ਨੇ, ਕਦੇ ਨਹੀਂ ਸੀ ਸੋਚਿਆ ਕਿ ਸਿੱਖ ਵਿਰੋਧੀ ਸ਼ਕਤੀਆਂ ਤੇ ਸ਼੍ਰੋਮਣੀ ਅਕਾਲੀ ਦਲ ਨੂੰ ਕਮਜ਼ੋਰ ਕਰਨ ਦੇ ਹਰ ਵਕਤ ਮਨਸੂਬੇ ਘੜਨ ਵਾਲਿਆਂ ਦੀ ਸੋਚ ਅਤੇ ਸਾਜ਼ਿਸ਼ਾਂ ਦੀ ਪਹੁੰਚ ਸਾਡੀਆਂ ਸਤਿਕਾਰਤ ਤੇ ਕੌਮ ਨੂੰ ਗਵਾਹੀ ਦੇਣ ਵਾਲੀਆਂ ਸੰਸਥਾਵਾਂ ਤੱਕ ਵੀ ਪਹੁੰਚਣ ਦੀਆਂ ਕਨਸੂਆਂ ਮੇਰੇ ਵਰਗੇ ਅਤੇ ਕਈ ਹੋਰਾਂ ਦੇ ਲਈ ਚਰਚਾ ਅਤੇ ਚਿੰਤਾ ਦਾ ਵਿਸ਼ਾ ਬਣ ਜਾਣਗੀਆਂ। ਵਾਹਿਗੁਰੂ ਕਰੇ ਕਿ ਮੇਰੀ ਇਹ ਸ਼ੰਕਾ ਨਿਰਮੂਲ ਹੋਵੇ। ਸਾਡੀਆਂ ਇਹ ਸੰਸਥਾਵਾਂ ਸਿੱਖਾਂ ਦੀ ਆਣ ਅਤੇ ਸ਼ਾਨ ਦਾ ਪ੍ਰਤੀਕ ਨੇ। ਪਿਛਲੇ ਦਿਨੀ ਮੈਂ ਆਪਣੇ ਵਲਵਲਿਆਂ ਨੂੰ ਸਾਂਝੇ ਕਰਦਿਆਂ ਹੋਇਆਂ ਇੱਕ ਫੇਸਬੁੱਕ ਪੋਸਟ ਪਾਈ ਸੀ ਕਿ ਜਥੇਦਾਰ ਸਾਹਿਬਾਨ ਵੱਲੋਂ ਸੁਖਬੀਰ ਸਿੰਘ ਬਾਦਲ ਨੂੰ ਤਨਖਾਹੀਆ ਕਰਾਰ ਦਿੱਤੇ ਜਾਣ ਤੋਂ ਬਾਅਦ ਸਜ਼ਾ ਲਾਉਣ ਦੇ ਵਿੱਚ ਇੰਨੀ ਦੇਰੀ ਕਿਉਂ ਹੋ ਰਹੀ ਹੈ। ਮੇਰੇ ਵੱਲੋਂ ਫੇਸਬੁੱਕ ਪੋਸਟ ਪਾਏ ਜਾਣ ਤੋਂ ਬਾਅਦ ਜੋ ਹੈਰਾਨ ਕਰ ਦੇਣ ਵਾਲੀਆਂ ਜਾਣਕਾਰੀਆਂ ਮੇਰੇ ਤੱਕ ਪਹੁੰਚੀਆਂ ਨੇ, ਉਹ ਪਰੇਸ਼ਾਨ ਕਰਨ ਵਾਲੀਆਂ ਨੇ। ਮੇਰੀ ਪਹਿਲੀ ਫੇਸਬੁੱਕ ਪੋਸਟ ਤੋਂ ਬਾਅਦ ਸਾਡੀ ਕੌਮ ਦੇ ਸਤਿਕਾਰਯੋਗ ਜਥੇਦਾਰ ਸਾਹਿਬਾਨ ਦੇ ਕਈ ਨਜ਼ਦੀਕੀਆਂ ਨੇ ਜੋ ਸ਼੍ਰੋਮਣੀ ਅਕਾਲੀ ਦਲ ਦੇ ਵੀ ਹਮਦਰਦ ਨੇ, ਉਹਨਾਂ ਨੇ ਵੱਖ-ਵੱਖ ਤੌਰ ਤੇ ਮੇਰੇ ਤੱਕ ਪਹੁੰਚ ਕਰਕੇ ਬੜੀ ਗੰਭੀਰ ਅਤੇ ਚਿੰਤਾ ਵਾਲੀ ਜਾਣਕਾਰੀ ਦਿੱਤੀ ਹੈ ਕਿ ਜਥੇਦਾਰ ਸਾਹਿਬਾਨ ਉੱਤੇ ਅੰਦਰ ਖਾਤੇ ਬਹੁਤ ਦਬਾਅ ਪਾਇਆ ਜਾ ਰਿਹਾ ਹੈ ਕਿ ਸੁਖਬੀਰ ਸਿੰਘ ਬਾਦਲ ਨੂੰ ਸ੍ਰੀ ਅਕਾਲ ਤਖਤ ਸਾਹਿਬ ਤੋਂ ਧਾਰਮਿਕ ਦੰਡ ਦੀ ਸਜ਼ਾ ਸੁਣਾਉਣ ਦੇ ਨਾਲ-ਨਾਲ ਸ਼੍ਰੋਮਣੀ ਅਕਾਲੀ ਦਲ ਨੂੰ ਆਗੂਹੀਣ ਵੀ ਕਰਨਾ ਹੈ। ਇਹਨਾਂ ਸੂਤਰਾਂ ਦੇ ਮੁਤਾਬਕ ਸੁਖਬੀਰ ਸਿੰਘ ਬਾਦਲ ਅਤੇ ਸ਼੍ਰੋਮਣੀ ਅਕਾਲੀ ਦਲ ਬਾਰੇ ਦਬਾਅ ਪਾਉਣ ਵਾਲਿਆਂ ਦੇ ਵਿੱਚ ਕੇਂਦਰੀ ਹਕੂਮਤ ਬੀਜੇਪੀ ਅਤੇ ਆਰਐਸਐਸ ਦੇ ਨਾਲ-ਨਾਲ ਦੇਸ਼ ਵਿਦੇਸ਼ ਦੇ ਵਿੱਚ ਬੈਠੇ ਸਿੱਖੀ ਸਰੂਪ ਵਾਲੇ ਉਹ ਲੋਕ ਵੀ ਸ਼ਾਮਲ ਨੇ ਜੋ ਹਮੇਸ਼ਾ ਹੀ ਅਕਾਲੀ ਦਲ ਦੇ ਵਿਰੋਧੀ ਰਹੇ ਨੇ। ਉਹਨਾਂ ਕਿਹਾ ਕਿ ਜਦੋਂ ਮੈਂ ਪਿਛੋਕੜ ਦੇ ਇਤਿਹਾਸ ਤੇ ਅੱਜ ਦੇ ਬਣੇ ਹਾਲਾਤਾਂ ਬਾਰੇ ਕਣਸੂਆਂ ਸੁਣਦਾ ਤਾਂ ਬਹੁਤ ਚਿੰਤਾ ਹੁੰਦੀ ਹੈ। ਇਤਿਹਾਸ ਹੈ ਕਿ ਸ੍ਰੀ ਅਕਾਲ ਤਖਤ ਸਾਹਿਬ ਹਮੇਸ਼ਾ ਦਿੱਲੀ ਤਖਤ ਦੇ ਨਾਲ ਹਿੱਕ ਡਾਹ ਕੇ ਟਕਰਾਉਂਦਾ ਰਿਹਾ, ਪਰ ਜੋ ਤਾਜ਼ਾ ਮਿਲ ਰਹੀਆਂ ਜਾਣਕਾਰੀਆਂ ਤੇ ਕਣਸੂਆਂ ਅੰਦਰੋਂ ਬਾਹਰ ਆ ਰਹੀਆਂ ਨੇ, ਉਹ ਸਾਡੀਆਂ ਸਤਿਕਾਰਤ ਸ਼ਖਸੀਅਤਾਂ ਵੱਲੋਂ ਦਿੱਲੀ ਤਖਤ ਦੇ ਝਲਕਾਰੇ ਦਾ ਪ੍ਰਭਾਵ ਕਬੂਲਣ ਵਾਲੀਆਂ ਹੀ ਬਾਹਰ ਆ ਰਹੀਆਂ ਨੇ, ਜੋ ਕਿ ਅੱਜ ਚਿੰਤਾ ਦਾ ਵਿਸ਼ਾ ਹੈ। ਉਹਨਾਂ ਨੇ ਕਿਹਾ ਕਿ ਮੈਂ ਇਹ ਸੱਚਾਈ ਸੰਗਤ ਦੇ ਨਾਲ ਇਸ ਕਰਕੇ ਸਾਂਝੀ ਕਰ ਰਿਹਾ ਕਿ ਤਾਂ ਕਿ ਆਮ ਸੰਗਤ ਵੀ ਸੱਚ ਤੋਂ ਜਾਣੂ ਹੋ ਸਕੇ। ਇੱਕ ਪਾਸੇ ਝੂਠਾ ਤੇ ਗੁੰਮਰਾਹਕੁਨ ਪ੍ਰਚਾਰ ਕਰਕੇ ਲੋਕਾਂ ਦੇ ਵਿੱਚ ਆਮ ਹੀ ਪ੍ਰਭਾਵ ਬਣਾ ਦਿੱਤਾ ਗਿਆ ਕਿ ਜਥੇਦਾਰ ਸਾਹਿਬਾਨ ਤਾਂ ਚੱਲਦੇ ਹੀ ਸੁਖਬੀਰ ਸਿੰਘ ਬਾਦਲ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਮੁਤਾਬਕ ਨੇ, ਜਦਕਿ ਸੱਚ ਇਹ ਹੈ ਕਿ ਸੁਖਬੀਰ ਸਿੰਘ ਬਾਦਲ ਅਤੇ ਬਾਬਤ ਸ੍ਰੀ ਅਕਾਲ ਤਖਤ ਸਾਹਿਬ ਤੋਂ ਧਾਰਮਿਕ ਸਜ਼ਾ ਤਨਖਾਹ ਸੁਣਾਏ ਜਾਣ ਦਾ ਫੈਸਲਾ ਹੋਰ ਨਾ ਲਮਕਾਇਆ ਜਾਵੇ। ਇਸ ਬਾਬਤ ਸਾਨੂੰ ਵਾਰ-ਵਾਰ ਜਥੇਦਾਰ ਸਾਹਿਬਾਨ ਨੂੰ ਫਰਿਆਦਾਂ ਕਰਨੀਆਂ ਪੈ ਰਹੀਆਂ ਨੇ। ਜਥੇਦਾਰ ਸਾਹਿਬਾਨ ਨੂੰ ਸਿਰਮਰ ਬੇਨਤੀ ਹੈ ਕਿ ਉਹ ਸਾਰੇ ਨਿਰਪੱਖ ਹੋ ਕੇ ਸੱਚੇ ਤਖਤ ਦੀ ਮਰਿਆਦਾ ਦੇ ਮੁਤਾਬਕ ਸਖਤ ਤੋਂ ਸਖਤ ਧਾਰਮਿਕ ਦੰਡ ਸਜ਼ਾ ਤਨਖਾਹ ਬਣਦੀ ਹੈ, ਉਹ ਸੁਖਬੀਰ ਸਿੰਘ ਬਾਦਲ ਨੂੰ ਜਲਦੀ ਤੋਂ ਜਲਦੀ ਸੁਣਾਈ ਜਾਵੇ ਤਾਂ ਕਿ ਉੱਡ ਰਹੀਆਂ ਚਰਚਾਵਾਂ ਤੇ ਰੋਕ ਲੱਗ ਸਕੇ। ਅਖੀਰ ਦੇ ਵਿੱਚ ਉਹ ਲਿਖਦੇ ਨੇ ਕਿ ਇਸ ਪੋਸਟ ਦੇ ਵਿੱਚ ਮੇਰਾ ਇੱਕ ਸ਼ਬਦ ਆਪਣਾ ਹੈ। ਮੈਂ ਹਮੇਸ਼ਾ ਕੋਸ਼ਿਸ਼ ਕੀਤੀ ਹੈ ਕਿ ਆਪਣੇ ਸ਼ਬਦਾਂ ਦੀ ਵਰਤੋਂ ਮਰਿਆਦਾ ਦੇ ਵਿੱਚ ਰਹਿ ਕੇ ਕਰਾਂ, ਪਰ ਫਿਰ ਵੀ ਮੇਰੇ ਕਿਸੇ ਸ਼ਬਦ ਕਰਕੇ ਕਿਸੇ ਨੂੰ ਦੁੱਖ ਪਹੁੰਚਿਆ ਹੋਵੇ, ਮੈਂ ਉਸ ਦੇ ਲਈ ਮਾਫੀ ਮੰਗਦਾ। ਜਥੇਦਾਰ ਸਾਹਿਬਾਨ ਸਾਡੇ ਸਾਰਿਆਂ ਦੇ ਲਈ ਸਤਿਕਾਰਤ ਨੇ। ਅਸੀਂ ਸਾਰੇ ਹੀ ਇਹ ਚਾਹੁੰਦੇ ਹਾਂ ਕਿ ਜਥੇਦਾਰ ਸਾਹਿਬਾਨ ਸਿੱਖੀ ਸਿਧਾਂਤ ਤੇ ਨਿਰਭੈ ਹੋ ਕੇ ਪਹਿਰਾ ਦੇਣ ਅਤੇ ਕੌਮ ਦੀ ਅਗਵਾਈ ਕਰਨ ਤਾਂ ਕਿ ਸਿੱਖ ਕੌਮ ਘੁੰਮਣ ਘੇਰੀਆਂ ਦੇ ਵਿੱਚੋਂ ਬਾਹਰ ਨਿਕਲ ਸਕੇ। ਦਾਸ ਵਿਰਸਾ ਸਿੰਘ ਵਲਟੋਆ। ਇਹ 2 ਦਿਨ ਪਹਿਲਾਂ ਜਿਹੜੀ ਵਿਰਸਾ ਸਿੰਘ ਵਲਟੋਆ ਨੇ ਪੋਸਟ ਪਾਈ ਸੀ, ਉਹ ਮੈਂ ਤੁਹਾਨੂੰ ਇਨ ਬਿਨ ਸ਼ਬਦ ਦਰ ਸ਼ਬਦ ਜੋ ਵੀ ਉਹਨਾਂ ਨੇ ਲਿਖਿਆ ਮੈਂ ਤੁਹਾਨੂੰ ਪੜ੍ਹ ਕੇ ਤੁਹਾਡੇ ਸਾਰਿਆਂ ਦੇ ਨਾਲ ਸਾਂਝੀ ਕੀਤੀ ਹੈ। ਹੁਣ ਆਪਾਂ ਗੱਲ ਕਰਦੇ ਹਾਂ ਇਸ ਪੋਸਟ ਦੇ ਮਜ਼ਮੂਨ ਤੇ ਉਸ ਤੋਂ ਬਾਅਦ ਪੰਥਕ ਜਿਹੜੀ ਰਾਜਨੀਤੀ ਹੈ, ਸਿਆਸਤ ਆ, ਉਹਦੇ ਬਾਰੇ। ਜਿਹੜੀ ਇਹਨਾਂ ਨੇ ਇੱਕ ਗੱਲ ਲਿਖੀ ਆ ਕਿ ਆਰਐਸਐਸ, ਕੇਂਦਰੀ ਹਕੂਮਤ, ਬੀਜੇਪੀ ਤੇ ਆਰਐਸਐਸ, ਇਹ ਸਾਰੇ ਉਹ ਲੋਕ ਜਿਹੜੇ ਨੇ ਉਹ ਜਥੇਦਾਰ ਸਾਹਿਬਾਨ ਤੇ ਦਬਾਅ ਪਾਉਂਦੇ ਨੇ। ਸਭ ਤੋਂ ਪਹਿਲਾ ਬੁਨਿਆਦੀ ਸਵਾਲ ਇਹ ਪੈਦਾ ਹੁੰਦਾ ਕਿ ਆਰਐਸਐਸ ਤੇ ਬੀਜੇਪੀ ਨੂੰ ਲਿਆਇਆ ਇੱਥੇ ਕੌਣ ਹੈ? ਤੁਸੀਂ ਉਹਨਾਂ ਨੂੰ ਇੱਕ ਟਾਈਮ ਤੁਹਾਡੇ ਹੀ ਜਿਹੜੇ ਆਗੂ ਰਹੇ ਨੇ ਪ੍ਰਕਾਸ਼ ਸਿੰਘ ਬਾਦਲ, ਉਹਨਾਂ ਨੇ ਬਿਨਾਂ ਸ਼ਰਤ ਸਮਰਥਨ ਦਿੱਤਾ ਸੀ, ਜਦਕਿ ਉਹ ਸਮਾਂ ਬੀਜੇਪੀ ਦੇ ਲਈ ਅਜਿਹਾ ਸੀ ਜਦੋਂ
ਬੀਜੇਪੀ ਨੂੰ ਜੇਕਰ ਤੁਸੀਂ ਸ਼ਰਤਾਂ ਤੇ ਸਮਰਥਨ ਦਿੰਦੇ, ਜੇਕਰ ਤੁਸੀਂ ਕਹਿੰਦੇ ਕਿ ਸਾਡੀ ਚੰਡੀਗੜ੍ਹ, ਸਾਡੇ ਪੰਜਾਬੀ ਬੋਲਦੇ ਇਲਾਕੇ, ਸਾਡਾ ਪਾਣੀ, ਇਹ ਤੇ ਫੈਸਲਾ ਕਰਕੇ ਸਾਨੂੰ ਦੱਸੋ ਤੇ ਅਸੀਂ ਤੁਹਾਨੂੰ ਸਮਰਥਨ ਦਿਆਂਗੇ। ਹੁਣ ਗੱਲ ਥੋੜ੍ਹੀ ਜਿਹੀ ਲੰਬੀ ਹੋ ਜਾਣੀ ਹੈ। ਬਿਲਕੁਲ ਉਸੇ ਤਰ੍ਹਾਂ ਜਿਵੇਂ ਰਾਮ ਵਿਲਾਸ ਪਾਸਵਾਨ ਨੇ ਤੇ ਨਿਤਿਸ਼ ਕੁਮਾਰ ਨੇ, ਇਹਨਾਂ ਨੇ ਸਮਰਥਨ ਦਿੱਤਾ ਮੋਦੀ ਸਰਕਾਰ ਨੂੰ, ਕਿਉਂਕਿ ਮੋਦੀ ਦੀ ਲੰਗੜੀ ਸਰਕਾਰ ਹੈ ਇਸ ਟਾਈਮ, ਪੂਰਨ ਬਹੁਮਤ ਨਹੀਂ ਹੈ। ਹਾਲਾਂਕਿ ਇਹ ਸੀਗੇ ਐਨਡੀਏ ਦੇ ਵਿੱਚ, ਪਰ ਉਹਨਾਂ ਨੇ ਕਿਹਾ ਕਿ ਅਸੀਂ ਆਪਦੇ ਰਾਜਾਂ ਲਈ ਇੰਨੇ ਹਜ਼ਾਰ ਕਰੋੜ ਰੁਪਈਆ ਤੇ ਸਪੈਸ਼ਲ ਦਰਜਾ ਮੰਗਾਂਗੇ, ਫਿਰ ਅਸੀਂ ਸਮਰਥਨ ਦਿਆਂਗੇ। ਹੁਣ ਉਹਨਾਂ ਨੇ ਭਾਵੇਂ, ਆਪਾਂ ਨੂੰ ਵੀ ਪਤਾ ਹੈ ਕਿ ਜਿੰਨੇ ਹਜ਼ਾਰ ਕਰੋੜ ਕੇਂਦਰ ਤੋਂ ਜਾਂਦਾ, ਸਾਰਾ ਤਾਂ ਲੱਗਦਾ ਨਹੀਂ ਗਾ ਲੋਕਾਂ ਦੇ ਉੱਤੇ। ਜੇ ਲੱਗਦਾ ਹੁੰਦਾ ਤਾਂ ਹੁਣ ਨੂੰ ਨੁਹਾਰ ਹੀ ਬਦਲ ਜਾਣੀ ਸੀ। ਹੁਣ ਨੂੰ ਤਾਂ ਫਿਰ ਫਿਰੋਜ਼ਪੁਰ ਤੇ ਫਰਿਜ਼ਨੋ 'ਚ ਫਰਕ ਹੀ ਨਹੀਂ ਰਹਿਣਾ ਸੀ ਕੋਈ, ਜੇਕਰ ਸਾਰਾ ਪੈਸਾ ਲੱਗਦਾ ਹੁੰਦਾ। ਖੈਰ, ਤਾਂ ਉਹਨਾਂ ਨੇ ਆਪਣੀ ਗੱਲ ਤਾਂ ਰੱਖੀ ਨਾ, ਪਰ ਦੂਜੇ ਪਾਸੇ ਜਦੋਂ ਤੁਹਾਡੇ ਕੋਲੇ ਮੌਕਾ ਸੀਗਾ, ਤੁਸੀਂ ਉਹਨਾਂ ਨੂੰ ਉਂਗਲੀ ਫੜ ਕੇ ਲੈ ਆਏ। ਤੇ ਅੱਜ ਜਿਹੜੀਆਂ ਗੱਲਾਂ, ਅੱਜ ਤੋਂ 2015 ਦੀ ਤੁਸੀਂ ਗੱਲ ਕਰ ਲਓ ਤਾਂ ਤਕਰੀਬਨ 9 ਸਾਲ ਪਹਿਲਾਂ ਜਾਂ 8 ਸਾਲ ਪਹਿਲਾਂ ਲੋਕ ਕਰਦੇ ਸੀਗੇ ਕਿ ਸਾਡੀਆਂ ਸੰਸਥਾਵਾਂ, ਸਾਡੇ ਪੰਜਾਬ ਦੇ ਵਿੱਚ ਗੁਰੂ ਸਾਹਿਬ ਦੀ ਬੇਅਦਬੀ ਹੋ ਚੁੱਕੀ ਹੈ, ਸਾਡੇ ਪੰਜਾਬ ਦੇ ਵਿੱਚ 2 ਸਿੱਖਾਂ ਤੇ ਗੋਲੀ ਚੱਲ ਚੁੱਕੀ ਹੈ, ਪੰਜਾਬ ਦੇ ਵਿੱਚ ਗੁਰੂ ਸਾਹਿਬ ਦੀ ਬੇਅਦਬੀ ਦੇ ਵਿਰੋਧ ਦੇ ਵਿੱਚ ਰੋਸ ਪ੍ਰੋਟੈਸਟ ਹੋ ਰਹੇ ਨੇ, ਸਰਬੱਤ ਖਾਲਸਾ ਸਿੱਖਾਂ ਨੂੰ ਨਹੀਂ ਕਰਨ ਦਿੱਤਾ ਜਾ ਰਿਹਾ। ਸਾਨੂੰ ਜਵਾਬ ਦਿੱਤਾ ਜਾਵੇ ਕਿ ਸਿੱਖ ਸੰਸਥਾਵਾਂ ਦੇ ਉੱਤੇ ਜਿਹੜੇ ਲੋਕ ਬੈਠੇ ਨੇ, ਉਹ ਵਾਕਈ ਸਾਡੀ ਤਰਜਮਾਨੀ ਕਰਦੇ ਨੇ। ਔਰ ਇਸ ਟਾਈਮ 3 ਧੜੇ ਨੇ ਜਿਹੜੇ ਵਿਚਰ ਰਹੇ ਨੇ। ਇੱਕ ਤਾਂ ਪਹਿਲਾ ਧੜਾ ਜਿਹੜਾ ਇਹਨਾਂ ਸਾਰੀਆਂ ਜੋ ਸੰਸਥਾਵਾਂ ਨੂੰ ਨਹੀਂ, ਮਾਫ ਕਰਨਾ ਮੈਂ ਇੱਥੇ ਇਹ ਗੱਲ ਸਾਫ਼ ਕਰ ਦਿਆਂ ਕਿ ਆਪਾਂ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਐਸਜੀਪੀਸੀ, ਇਹਨਾਂ ਸੰਸਥਾਵਾਂ ਦਾ ਜੋ ਇਤਿਹਾਸ ਹੈ ਤੇ ਇਹਨਾਂ ਸੰਸਥਾਵਾਂ ਦੀ ਜੋ ਮਰਿਆਦਾ ਤੇ ਜੋ ਉਹਨਾਂ ਦਾ ਅਸਥਾਨ ਹੈ ਸਿੱਖ ਧਰਮ ਦੇ ਵਿੱਚ, ਸਿੱਖ ਪੰਥ ਦੇ ਵਿੱਚ, ਉਹਨਾਂ ਨੂੰ ਨਹੀਂ ਆਪਾਂ ਕੁਝ ਕਹਿ ਰਹੇ। ਆਪਾਂ ਗੱਲ ਕਰ ਰਹੇ ਹਾਂ ਉਹਨਾਂ ਦੇ ਅਹੁਦੇਦਾਰਾਂ ਦੇ ਬਾਰੇ, ਜਥੇਦਾਰ ਸਾਹਿਬਾਨ ਦੇ ਬਾਰੇ, ਜੋ ਗੱਲ ਵਿਰਸਾ ਸਿੰਘ ਵਲਟੋਆ ਕਰ ਰਹੇ ਨੇ, ਉਹ ਗੱਲ। ਤਾਂ ਜਦੋਂ ਉਹ ਲੋਕ ਗੱਲ ਕਰਦੇ ਸੀ, ਉਦੋਂ ਉਹਨਾਂ ਤੇ ਪਰਚੇ ਪਾਏ ਜਾ ਰਹੇ ਸੀ ਤੇ ਉਦੋਂ ਉਹਨਾਂ ਨੂੰ ਕਿਹਾ ਗਿਆ ਇਹ ਤਾਂ ਭਾਈ ਸਿੱਖ ਕੌਮ ਦੇ ਗੱਦਾਰ ਨੇ, ਇਹ ਤਾਂ ਸਿੱਖ ਕੌਮ ਦੇ ਆ ਨੇ। ਹਾਲਾਂਕਿ ਸਵਾਲ ਉਹਨਾਂ ਦਾ ਵੀ ਇਹੀ ਸੀਗਾ ਕਿ ਜੇਕਰ ਡੇਰੇਦਾਰ ਨੂੰ ਮਾਫੀ ਦਿੱਤੀ ਗਈ ਹੈ ਤਾਂ ਜਥੇਦਾਰ ਸਾਹਿਬਾਨ ਸਪਸ਼ਟ ਕਰਨ ਕਿ ਉਹ ਮਾਫੀ ਕਿਹਨਾਂ ਦਬਾਵਾਂ ਦੇ ਵਿੱਚ ਦਿੱਤੀ ਗਈ ਹੈ। ਤੁਹਾਨੂੰ ਹੁਣ ਉਹ ਸਾਰਾ 2015-16 ਦਾ ਉਹ ਏਰਾ ਯਾਦ ਆ ਜਾਊਗਾ, ਜੋ ਜੂਨ ਤੋਂ ਲੈ ਕੇ ਸ਼ੁਰੂ ਹੁੰਦਾ ਤੇ ਫਿਰ ਆਪਾਂ ਦੇਖਦੇ ਹਾਂ ਚੱਬੇ ਦੇ ਵਿੱਚ ਸਰਬੱਤ ਖਾਲਸਾ ਦੇ ਰੂਪ ਦੇ ਵਿੱਚ। ਹੁਣ ਜਿਹੜੀ ਉਹ ਅਗਲੀ ਗੱਲ ਕਰ ਰਹੇ ਨੇ ਕਿ ਦੇਸ਼ ਵਿਦੇਸ਼ ਦੇ ਵਿੱਚ ਬੈਠੇ ਸਿੱਖੀ ਸਰੂਪ ਵਾਲੇ ਲੋਕ ਵੀ ਸ਼ਾਮਲ ਨੇ, ਜੋ ਹਮੇਸ਼ਾ ਹੀ ਅਕਾਲੀ ਦਲ ਦੇ ਵਿਰੋਧੀ ਰਹੇ ਨੇ। ਇਹ ਕਿਹੜੇ ਲੋਕਾਂ ਦੀ ਗੱਲ ਕਰ ਰਹੇ ਨੇ? ਇਹ ਉਹਨਾਂ ਲੋਕਾਂ ਦੀ ਗੱਲ ਕਰ ਰਹੇ ਨੇ ਜਿਹੜੇ ਪਹਿਲਾਂ ਅਕਾਲੀ ਦਲ ਨੂੰ ਸਵਾਲਾਂ ਦੇ ਕਟਹਿਰੇ 'ਚ ਖੜਾ ਕਰਦੇ ਸੀ। ਇਹ ਉਹਨਾਂ ਲੋਕਾਂ ਦੀ ਗੱਲ ਕਰਦੇ ਨੇ ਜਿਹੜੇ ਕਹਿੰਦੇ ਨੇ ਕਿ ਭਾਈ ਤੁਸੀਂ ਅਕਾਲੀ ਦਲ ਦਾ ਬੀਜੇਪੀ ਨਾਲ ਗੱਠਜੋੜ ਆ, ਜਦਕਿ ਕਾਂਗਰਸ ਤੇ ਬੀਜੇਪੀ ਦੋਨੇ ਸਿੱਖਾਂ ਦੇ ਲਈ ਇੱਕੋ ਹੀ ਸਿੱਕੇ ਦੇ 2 ਪਹਿਲੂ ਆ, ਕੋਈ ਬਹੁਤੇ ਵੱਖਰੇ ਨਹੀਂ ਗੇ। ਔਰ ਦੂਜੀ ਗੱਲ ਕਿ ਜਦੋਂ ਤੁਹਾਡੇ ਕੋਲੇ ਸਮਾਂ ਸੀਗਾ ਕਿ ਤੁਸੀਂ ਉਦੋਂ ਬੰਦੀ ਸਿੰਘਾਂ ਦੀ ਗੱਲ ਕੀਤੀ, ਅੱਜ ਤਾਂ ਤੁਸੀਂ ਬੰਦੀ ਸਿੰਘਾਂ ਦੇ ਪੋਸਟਾਂ ਵੀ ਪਾਉਣੇ ਹੋ, ਫੇਸਬੁੱਕ ਤੇ ਵੀ ਲਿਖਦੇ ਹੋ। ਤੁਹਾਡੇ ਕੋਲੇ ਰਾਜ ਰਿਹਾ ਹੈ 10 ਸਾਲ, ਔਰ ਉਸ ਤੋਂ ਬਾਅਦ ਲਗਾਤਾਰ ਤੁਸੀਂ ਉਸ ਰਾਜ ਦੇ ਵਿੱਚ ਸ਼ਾਮਲ ਹੋ। 2007 ਤੋਂ ਲੈ ਕੇ 2019-20 ਤੱਕ 12-13 ਸਾਲ, ਜਦੋਂ ਕਿਸਾਨੀ ਬਿੱਲ ਨਹੀਂ ਆ ਗਏ, 13 ਸਾਲ ਤੁਸੀਂ ਸੱਤਾ ਦੇ ਵਿੱਚ ਰਹੇ ਹੋ। ਤੇ ਜੇਕਰ 13 ਸਾਲਾਂ ਦੀ ਸੱਤਾ ਦੇ ਦੌਰਾਨ ਤੁਸੀਂ ਹੀ ਉਹਨਾਂ ਲੋਕਾਂ ਤੇ ਦੋਸ਼ ਲਾ ਰਹੇ ਹੋ ਕਿ ਭਾਈ ਇਹਨਾਂ ਲੋਕਾਂ ਨੇ ਸਾਡੀਆਂ ਸੰਸਥਾਵਾਂ ਦੇ ਜਥੇਦਾਰ ਸਾਹਿਬਾਨ ਤੇ ਕਬਜ਼ਾ ਕਰ ਲਿਆ, ਤਾਂ ਸਭ ਤੋਂ ਪਹਿਲਾਂ ਬੁਨਿਆਦੀ ਸਵਾਲ ਤੁਹਾਨੂੰ ਖੜਾ ਹੋਊਗਾ। ਤੁਹਾਨੂੰ ਲੋਕ ਪੁੱਛਣਗੇ ਕਿ ਇੰਨੇ ਸਾਲਾਂ 'ਚ ਤੁਹਾਨੂੰ ਪਤਾ ਹੀ ਨਹੀਂ ਲੱਗਿਆ ਕਿ ਤੁਹਾਡੀਆਂ ਸੰਸਥਾਵਾਂ ਤੇ ਕਬਜ਼ੇ ਹੋ ਰਹੇ ਆ। ਤੁਹਾਡੇ ਜਿਹੜੇ ਉੱਥੋਂ ਦੇ ਅਹੁਦੇਦਾਰ ਲੋਕ ਨੇ, ਜਥੇਦਾਰ ਸਾਹਿਬਾਨ ਨੇ, ਉਹ ਕਿਸੇ ਖਾਸ ਕਹਿ ਲਓ ਵਿਚਾਰਧਾਰਾ ਵੱਲ ਜਾਂ ਕਿਸੇ ਖਾਸ ਤਾਕਤ ਵੱਲੋਂ ਝੁਕਾਵਾਦੀ ਹੋ ਰਹੇ ਨੇ, ਤੁਹਾਨੂੰ ਇਹਨਾਂ ਗੱਲਾਂ ਦਾ ਪਤਾ ਹੀ ਨਹੀਂ ਲੱਗਿਆ। ਮੰਨਿਆ ਕਿ ਚਲੋ ਤੁਸੀਂ 2012 ਤੋਂ 17 ਦੇ ਵਿੱਚ ਸੱਤਾ ਦੇ ਵਿੱਚ ਰਹੇ, 17 ਤੋਂ ਬਾਅਦ ਤੁਹਾਨੂੰ ਪੰਜਾਬ ਦੀ ਸੱਤਾ ਨਹੀਂ ਮਿਲੀ, ਪਰ ਉਸ ਤੋਂ ਬਾਅਦ ਕੇਂਦਰੀ ਹਕੂਮਤ ਨਾਲ ਤਾਂ ਤੁਹਾਡਾ 2020 ਤੱਕ ਹੀ ਤਾਲੁਕਾਤ ਰਿਹਾ। ਉਸ ਤੋਂ ਬਾਅਦ ਵੀ ਤੁਹਾਡੇ ਲੀਡਰ ਗਾਹੇ ਬਗਾਹੇ ਮਿਲਦੇ ਰਹੇ ਨੇ ਤੇ ਗੱਠਜੋੜ ਦੇ ਲਈ ਮਿਹਨਤਾਂ ਤਰਲੇ ਕਰਦੇ ਰਹੇ। ਹੁਣ ਇਹ ਵੀ ਸਪਸ਼ਟ ਕਰੋ ਲੋਕਾਂ ਨੂੰ ਕਿ ਜਥੇਦਾਰ ਸਾਹਿਬਾਨ ਸੁਖਬੀਰ ਸਿੰਘ ਬਾਦਲ ਨੂੰ ਤਨਖਾਹੀਆ ਕਰਾਰ ਦੇ ਕੇ ਸਜ਼ਾ ਲਾਉਣ, ਕਿਤੇ ਸੁਖਬੀਰ ਸਿੰਘ ਬਾਦਲ ਗਿੱਦੜਬਾਹਾ ਚੋਣ ਲੜਨ ਲਈ ਕਾਹਲੇ ਤਾਂ ਨਹੀਂ ਗੇ? ਤੇ ਜੇਕਰ ਦੂਜਾ ਜਿਹੜਾ ਬੁਨਿਆਦੀ ਸਵਾਲ ਸੀਗਾ ਕਿ ਇੰਨੇ ਸਾਲਾਂ ਦੇ ਦੌਰਾਨ ਤੁਹਾਨੂੰ ਇਸ ਗੱਲ ਦਾ ਪਤਾ ਵੀ ਨਹੀਂ ਲੱਗਿਆ ਕਿ ਸਾਡੀਆਂ ਸੰਸਥਾਵਾਂ ਦੇ ਉੱਤੇ ਜਿਹੜੇ ਲੋਕ ਅਸੀਂ ਲਾਏ ਹੈ, ਕਿਉਂਕਿ ਕਾਇਦਾ ਕੀ ਹੈ? ਕਾਇਦਾ ਇਹ ਹੈ ਕਿ ਅਸਲ ਦੇ ਵਿੱਚ ਜੋ ਸੁਖਬੀਰ ਸਿੰਘ ਬਾਦਲ ਜਾਂ ਬਾਦਲ ਪਰਿਵਾਰ, ਇਹਦੇ ਬਾਰੇ ਕਿਹਾ ਜਾਂਦਾ ਹੈ ਕਿ ਬਈ ਸੁਖਬੀਰ ਸਿੰਘ ਬਾਦਲ ਦੇ ਜਿਹੜੇ ਧੜੇ ਨੇ ਉਹਨਾਂ ਕੋਲੇ ਐਸਜੀਪੀਸੀ ਦੇ ਮੈਂਬਰ ਜ਼ਿਆਦਾ ਨੇ, ਔਰ ਐਸਜੀਪੀਸੀ ਦੇ ਮੈਂਬਰ ਜ਼ਿਆਦਾ ਹੋਣ ਕਰਕੇ ਜਦੋਂ ਪ੍ਰਧਾਨਗੀ ਦਾ ਤੈਅ ਹੁੰਦੀ ਹੈ ਤਾਂ ਉਦੋਂ ਬਾਦਲ ਧੜੇ ਦੇ ਮੈਂਬਰ ਜ਼ਿਆਦਾ ਨੇ, ਇਸ ਕਰਕੇ ਪ੍ਰਧਾਨਗੀ ਉਹਨਾਂ ਕੋਲੇ ਚਲੀ ਜਾਂਦੀ ਹੈ। ਤੇ ਜਦੋਂ ਪ੍ਰਧਾਨਗੀ ਉਹਨਾਂ ਕੋਲੇ ਚਲੀ ਜਾਂਦੀ ਹੈ ਤਾਂ ਮੈਨੂੰ ਇਹ ਗੱਲ ਕਹਿਣ ਦੇ ਵਿੱਚ ਕੋਈ ਗੁਰੇਜ਼ ਨਹੀਂ ਹੋਣਾ ਚਾਹੀਦਾ। ਆਪਾਂ ਨੂੰ ਸਾਰਿਆਂ ਨੂੰ ਪਤਾ ਹੈ ਕਿ ਜਥੇਦਾਰ ਸਾਹਿਬਾਨ ਨੂੰ ਨਿਯੁਕਤ ਕੌਣ ਕਰਦਾ ਹੈ? ਨਿਯੁਕਤ ਕਰਦਾ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ।
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਿਹਦੇ ਕੋਲ ਹੈ? ਬਾਦਲ ਪਰਿਵਾਰ ਦੇ ਕੋਲ ਹੈ। ਹੁਣ ਤੁਸੀਂ ਆਪ ਹੀ ਨਿਯੁਕਤੀਆਂ ਕਰਕੇ ਤੇ ਆਪ ਹੀ ਉਹਨਾਂ ਲੋਕਾਂ ਦੇ ਵਿੱਚ ਖੋਟ ਮੱਠ ਕੱਢ ਰਹੇ ਹੋ, ਔਰ ਖੋਟ ਮੱਠ ਦੇ ਜ਼ਰੀਏ ਤੁਸੀਂ ਉਸ ਤਖਤ ਸਾਹਿਬ ਨੂੰ ਚੁਣੌਤੀ ਦੇ ਰਹੇ ਹੋ ਜਿਹੜਾ ਕਿ ਸਿੱਖਾਂ ਦੇ ਵਿੱਚ ਸਿਰਮੌਰ ਹੈ। ਆਪਾਂ ਨੂੰ ਪਤਾ ਹੈ ਕਿ ਸਿੱਖਾਂ ਦੇ ਵਿੱਚ ਜਿੰਨੇ ਧੜੇ ਨੇ ਉਹ ਸਾਰੇ ਹਮ ਖਿਆਲੀ ਨਹੀਂ ਹੈ, ਹਮ ਮਸ਼ਵਰਾ ਨਹੀਂ ਹੈ। ਇੱਕ ਧੜਾ ਇਹ ਜਿਹਾ ਜਿਹੜਾ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਹੈ, ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਵੀ ਸਤਿਕਾਰ ਕਰਦਾ ਹੈ, ਪਰ ਉਹ ਹਿੰਦੁਸਤਾਨੀ ਸਰਕਾਰ ਦੇ ਨਾਲ ਸਹਿਮਤ ਨਹੀਂ ਹੈ। ਉਹ ਧੜਾ ਉਹ ਕਹਿੰਦਾ ਕਿ ਅਸੀਂ ਆਪਦਾ ਸਿੱਖ ਰਾਜ ਬਣਾਉਣਾ, ਅਸੀਂ ਸਾਡੀ ਅੱਡ ਹਸਤੀ ਹੈ, ਸਾਡਾ ਪੰਥ ਅਸੀਂ ਆਪੇ ਚਲਾਉਣ ਦੇ ਸਮਰੱਥ ਹਾਂ, ਅਸੀਂ ਜਿਹੜੀ ਸੇਧ ਲੈਣੀ ਹੈ ਅਕਾਲ ਤਖਤ ਸਾਹਿਬ ਤੋਂ ਲੈਣੀ ਹੈ। ਜਿਹੜਾ ਦੂਜਾ ਧੜਾ ਹੈ ਉਹ ਰਾਜਨੀਤੀ ਵੈਸੇ ਤਾਂ ਇਸ ਗੱਲ ਦੀ ਪੂਰੀ ਪਰਜ਼ੋਰ ਗੱਲ ਕਰਦਾ ਹੈ ਕਿ ਬਈ ਸਾਡੀ ਹਸਤੀ ਵੀ ਅੱਡ ਹੈ ਤੇ ਅਸੀਂ ਅਕਾਲ ਤਖਤ ਸਾਹਿਬ ਨੂੰ ਵੀ ਸਮਰਪਿਤ ਹਾਂ ਤੇ ਸਾਡੀ ਜਿਹੜੀ ਐਸਜੀਪੀਸੀ ਉਹ ਵੀ ਆਜ਼ਾਦਾਨਾ ਹੋਣੀ ਚਾਹੀਦੀ ਹੈ। ਪਰ ਉਹ ਹਮ ਮਸ਼ਵਰਾ ਇੰਡੀਅਨ ਸਿਸਟਮ ਦੇ ਨਾਲ, ਉਹ ਕਹਿੰਦੇ ਕਿ ਅਸੀਂ ਵੋਟਾਂ ਵੀ ਇੱਥੇ ਲੜਾਂਗੇ, ਇਲੈਕਸ਼ਨ ਵੀ ਇੱਥੇ ਲੜਾਂਗੇ, ਰਵਾਂਗੇ ਇਹਨਾਂ ਦੇ ਨਾਲ। ਜਿਹੜਾ ਤੀਜਾ ਧੜਾ ਉਹ ਇਹ ਹੈ ਕਿ ਉਹ ਕਦੇ ਇਹਨਾਂ ਚੀਜ਼ਾਂ ਦੇ ਬਾਰੇ ਖੁੱਲ੍ਹ ਕੇ ਬੋਲਦਾ ਨਹੀਂ, ਬਸ ਆਪਣੇ ਆਪ ਨੂੰ ਇਹ ਜ਼ਰੂਰ ਪ੍ਰਭਾਵ ਸਿਰਜਦਾ ਰਹਿੰਦਾ ਕਿ ਬਈ ਅਸੀਂ ਪੰਥਕ ਹੈ ਤੇ ਪੰਥ ਦਾ ਸਾਡੇ ਤੋਂ ਬਿਨਾਂ ਬਣਨਾ ਕੁਛ ਨਹੀਂਗਾ। ਹੁਣ ਕਿਹੜੇ ਕਿਹੜੇ ਧੜੇ ਨੇ ਤੁਸੀਂ ਨਸਤਾਰਾ ਆਪੇ ਕਰ ਲਿਓ। ਜਿਹੜੀ ਅਗਲੀ ਗੱਲ ਹੈ ਵਿਰਸਾ ਸਿੰਘ ਵਲਟੋਆ ਦੀ, ਇਸ ਪੂਰੀ ਪੋਸਟ ਜਿਹੜੀ ਆਪਾਂ ਮਜ਼ਮੂਨ ਪੜ੍ਹਿਆ ਇਹਦੇ ਵਿੱਚੋਂ ਹੀ ਉਹ ਕਹਿੰਦੇ ਨੇ ਕਿ ਮੇਰਾ ਇੱਕ ਇੱਕ ਸ਼ਬਦ ਆਪਣਾ ਹੈ। ਮੈਂ ਹਮੇਸ਼ਾ ਕੋਸ਼ਿਸ਼ ਕੀਤੀ ਹੈ ਕਿ ਆਪਣੇ ਸ਼ਬਦਾਂ ਦੀ ਵਰਤੋਂ ਦੀ ਮਰਿਆਦਾ ਦੇ ਵਿੱਚ ਰਹਿ ਕੇ ਕਰਾਂ, ਪਰ ਫਿਰ ਵੀ ਮੇਰੇ ਕਿਸੇ ਸ਼ਬਦ ਕਰਕੇ ਕਿਸੇ ਨੂੰ ਦੁੱਖ ਪਹੁੰਚਿਆ ਹੋਵੇ ਤਾਂ ਮੈਂ ਉਹਦੇ ਲਈ ਮਾਫੀ ਮੰਗਦਾ। ਕਿਸੇ ਨੇ ਤਾਂ ਇਹ ਕਿਹਾ ਹੀ ਨਹੀਂਗਾ ਕਿ ਸ਼ਬਦ ਤੁਹਾਡੇ ਮੂੰਹ 'ਚ ਪਾਏ ਜਾ ਰਹੇ ਨੇ। ਐਸਜੀਪੀਸੀ ਤੁਹਾਡੀ ਹੈ, ਮੈਂਬਰ ਸਾਹਿਬਾਨ ਤੁਹਾਡੇ ਨੇ। ਇੱਕ ਵਾਰ ਫਿਰ ਤੋਂ ਉਹਦੀ ਪ੍ਰਧਾਨ ਦੀ ਚੋਣ ਹੋਣੀ ਆਉਣ ਵਾਲੇ ਕੁਝ ਦਿਨਾਂ ਦੇ ਵਿੱਚ, ਨਵੰਬਰ ਦੇ ਵਿੱਚ। ਉਸ ਤੋਂ ਬਾਅਦ ਤੁਸੀਂ ਅਕਾਲ ਤਖਤ ਸਾਹਿਬ ਦੇ ਜਥੇਦਾਰ ਲਾਉਣੇ, ਚਾਹੇ ਕਾਰਜਕਾਰੀ ਲਾਓ ਤੇ ਚਾਹੇ ਕੁਛ ਕਰੋ। ਅੱਜ ਤੱਕ ਜੇਕਰ ਤੁਸੀਂ ਵਾਕਈ ਇਹ ਕਹਿੰਦੇ ਹੋ ਕਿ ਮੈਂ ਪੰਥ ਨੂੰ ਸਮਰਪਿਤ ਹਾਂ, ਮੈਂ ਪੰਥ ਅਕਾਲ ਤਖਤ ਸਾਹਿਬ ਨੂੰ ਸਰਵਉੱਚ ਮੰਨਦਾ, ਤਾਂ ਤੁਸੀਂ ਅੱਜ ਇਹਨਾਂ 4 ਸਵਾਲਾਂ ਦੇ ਜਵਾਬ ਦੇ ਸਕਦੇ ਹੋ। ਪਹਿਲਾ ਇਹ ਕਿ ਡੇਰੇਦਾਰ ਨੂੰ ਮਾਫੀ ਕਿਉਂ ਦਵਾਈ। ਦੂਜਾ ਇਹ ਕਿ ਐਸਜੀਪੀਸੀ ਤੁਹਾਡੇ ਮੈਂਬਰ ਜ਼ਿਆਦਾ ਨੇ, ਤੁਹਾਡਾ ਹੀ ਪ੍ਰਧਾਨ ਜਿਹੜੇ ਅੱਜ ਕੱਲ੍ਹ ਧਾਮੀ ਸਾਹਿਬ ਨੇ ਤੁਹਾਡੇ ਹੀ ਲਾਏ ਹੋਏ ਨੇ, ਉਹਨੇ 90 ਲੱਖ ਦੇ ਇਸ਼ਤਿਹਾਰ ਕਿਉਂ ਖਰਚੇ। ਤੀਜਾ ਇਹ ਕਿ ਤੁਹਾਡੇ ਲਈ ਜਥੇਦਾਰ ਸਾਹਿਬਾਨ ਸੀ, ਬਹਿਬਲ ਕਲਾਂ ਗੋਲੀ ਕਾਂਡ ਤੇ ਬੋਲੇ ਨਹੀਂ। ਚੌਥਾ ਇਹ ਕਿ ਉਦੋਂ ਦੀ ਸਰਕਾਰ ਨੂੰ, ਜਦੋਂ ਤੁਸੀਂ ਗੱਠਜੋੜ ਦੇ ਵਿੱਚ ਵੀ ਸੀਗੇ ਤੇ ਤੁਸੀਂ ਪੰਜਾਬ ਦੇ ਵਿੱਚ ਸਰਕਾਰ ਵੀ ਚਲਾ ਰਹੇ ਸੀਗੇ, ਉਦੋਂ ਤੁਸੀਂ ਧਾਰਮਿਕ ਤੌਰ ਤੇ ਤੁਹਾਡੇ ਇਹਨਾਂ ਸੰਸਥਾਵਾਂ ਦੇ ਉੱਤੇ ਲਾਏ ਹੋਏ ਲੋਕਾਂ ਨੇ, ਜਥੇਦਾਰ ਸਾਹਿਬਾਨ ਨੇ ਧਾਰਮਿਕ ਤੌਰ ਤੇ ਪਹਿਲ ਕਰਦਿਆਂ ਤੁਹਾਡੀ ਸਰਕਾਰ ਨੂੰ ਕੋਈ ਸਵਾਲ ਕੀਤਾ ਹੋਵੇ। ਤੇ ਜਿਹੜੀਆਂ ਗੱਲਾਂ ਅੱਜ ਤੋਂ 9-10 ਸਾਲ ਪਹਿਲਾਂ ਲੋਕ ਤੁਹਾਡੇ ਬਾਰੇ ਕਰਦੇ ਸੀ, ਘੁੰਮ ਘੁਮਾ ਕੇ ਉਹੀ ਗੱਲਾਂ ਤੁਸੀਂ ਅੱਜ ਕਰ ਰਹੇ ਹੋ। ਤੁਸੀਂ ਤਾਂ ਸਗੋਂ ਉਦੋਂ ਜ਼ਿਆਦਾ ਪਾੜ ਪਾ ਰਹੇ ਹੋ, ਤੁਸੀਂ ਤਾਂ ਉਸ ਤੋਂ ਜ਼ਿਆਦਾ ਇਹਨਾਂ ਚੀਜ਼ਾਂ ਨੂੰ ਗੰਦਲਾ ਕਰ ਰਹੇ ਹੋ, ਜਾਂ ਜ਼ਿਆਦਾ ਅਕਾਲ ਤਖਤ ਸਾਹਿਬ ਨੂੰ ਤੁਸੀਂ ਤਾਂ ਸਿੱਧੇ ਹੋਏ ਖੜੇ ਹੋ। ਇੱਕ ਬੰਦਾ ਜ਼ਿਮਨੀ ਚੋਣ ਲੜੂ ਕਿ ਨਾ ਲੜੂ, ਉਹ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਹੈ, ਉਹਦੇ ਲਈ ਤੁਸੀਂ ਅਕਾਲ ਤਖਤ ਸਾਹਿਬ ਨੂੰ ਕਹਿ ਰਹੇ ਹੋ ਕਿ ਜੀ ਇਹ ਤਾਂ ਅੱਜ ਆਰਐਸਐਸ ਦੇ ਪ੍ਰਭਾਵ ਹੇਠ ਹੈ, ਅੱਜ ਦਿੱਲੀ ਤੋਂ ਪੁੱਛ ਕੇ ਫੈਸਲੇ ਲੈਂਦਾ। ਤੇ ਜਦ ਕਿ ਤੁਸੀਂ ਇਹਨਾਂ ਹੀ ਕੁਰਸੀਆਂ ਦੇ ਉੱਤੇ ਬਿਰਾਜਮਾਨ ਰਹੇ ਹੋ, ਇਹਨਾਂ ਪਾਵਰਾਂ ਦੇ ਵਿੱਚ ਰਹੇ ਹੋ, ਉਦੋਂ ਤੁਸੀਂ ਸੰਗਤ ਨੂੰ ਕੋਈ ਜਵਾਬ ਨਹੀਂ ਦਿੱਤਾ। ਉਹ ਤਾਂ ਤੁਸੀਂ ਕਹਿੰਦੇ ਸੀਗੇ ਜੀ ਨਹੀਂ ਇਹ ਤਾਂ ਚੰਦ ਕੁ ਲੋਕ ਨੇ ਬਾਹਰਲੇ ਮੁਲਕਾਂ ਦੇ ਵਿੱਚ, ਇਹ ਤਾਂ ਭਾਰਤ ਦੀ ਜੋ ਆਪਣੇ ਕਹਿ ਲਈ ਸ਼ਾਂਤੀ ਭੰਗ ਕਰਨਾ ਚਾਹੁੰਦੇ ਆ। ਤੇ ਅੱਜ ਤੁਹਾਨੂੰ ਕਾਹਲ ਹੋਈ ਪਈ ਹੈ ਕਿ ਸੁਖਬੀਰ ਸਿੰਘ ਬਾਦਲ ਨੂੰ ਛੇਤੀ ਤਨਖਾਹੀਆ ਕਰਾਰ ਦਿੱਤਾ ਜਾਵੇ ਤੇ ਉਸ ਤੋਂ ਬਾਅਦ ਉਹ ਆਪਣੀ ਜਿਹੜੀ ਸਿਆਸਤ ਉਹ ਕਰ ਸਕਣ। ਆਪਾਂ ਹਮੇਸ਼ਾ 2 ਗੱਲਾਂ ਦੇ ਉੱਤੇ ਪੰਜਾਬੀ ਰੇਡੀਓ ਯੂਐਸਏ ਨੂੰ, ਬਹੁਤ ਵਾਰੀ ਹੁੰਦਾ ਕਿ ਸਾਨੂੰ ਧੁੰਦੂਕਾਰੇ ਹੁੰਦੇ ਨੇ, ਸਾਨੂੰ ਕੋਈ ਸਪਸ਼ਟਤਾ ਨਹੀਂ ਹੁੰਦੀ। ਕਈ ਵਾਰੀ ਆਪਾਂ ਗੱਲ ਤਾਂ ਕਰ ਲੈਂਦਾ ਬੰਦਾ, ਗੱਲ ਛੇੜ ਲੈਂਦਾ, ਪਰ ਉਹਨੂੰ ਸਪਸ਼ਟਤਾ ਨਹੀਂ ਹੁੰਦੀ। ਪਰ ਆਪਾਂ ਪੰਜਾਬੀ ਰੇਡੀਓ ਯੂਐਸਏ ਤੋਂ ਬੜੇ ਬੇਬਾਕ, ਬੜੇ ਨਿਡਰ ਹੋ ਕੇ ਗੱਲ ਹਮੇਸ਼ਾ ਕਹੀ ਆ, ਔਰ ਇਹ ਗੱਲ ਅਸੀਂ ਪੂਰੇ ਹੋਸ਼ੋ ਹਵਾਸ ਦੇ ਵਿੱਚ ਕਹਿਣਾ, ਜਿਵੇਂ ਕਹਿੰਦਾ ਕਿ ਮੇਰਾ ਆਪਣਾ ਇੱਕ ਸ਼ਬਦ ਆਪਣਾ। ਅਸੀਂ ਕਹਿਣਾ ਕਿ ਅੱਜ ਵੀ ਪੰਜਾਬ ਨੂੰ ਖੇਤਰੀ ਪਾਰਟੀ ਦੀ ਲੋੜ ਹੈ। ਸਰਕਾਰ ਪੰਜਾਬੀਆਂ ਨੇ ਚੁਣੀ ਹੋਈ ਹੈ, ਮੁੱਖ ਮੰਤਰੀ ਪੰਜਾਬੀਆਂ ਨੇ ਜਿਹਦੇ ਮੂੰਹ ਨੂੰ ਵੋਟਾਂ ਪਾਈਆਂ ਨੇ, ਪਰ ਅੱਜ ਕਾਬਜ਼ ਕਿਹੜਾ ਧੜਾ? ਦਿੱਲੀ ਦੇ ਲੋਕ ਨੇ। ਚਲਾ ਕੌਣ ਰਿਹਾ? ਫਲਾਨਾ ਫਾਈਨਾਂਸ ਸੈਕਟਰੀ, ਫਲਾਨਾ ਆਹ ਸੈਕਟਰੀ, ਫਲਾਨਾ ਮੀਡੀਆ ਇੰਚਾਰਜ। ਕੀ ਗੱਲ ਪੰਜਾਬੀ ਸਰਕਾਰਾਂ ਚੁਣਨ ਜਾਣਦੇ ਤੇ ਚਲਾਉਣ ਨਹੀਂ ਜਾਣਦੇ? ਪੰਜਾਬ ਦਾ ਹੀ ਸਰਮਾਇਆ ਨਾ। ਅਸੀਂ ਤੈਅ ਕਰ ਲਾਂਗੇ ਕਿ ਅਸੀਂ ਕਰਜ਼ਾ ਕਿਵੇਂ ਲਾਉਣਾ, ਸਾਨੂੰ ਪਤਾ ਹੈ। ਸਾਡੇ ਕੁਛ ਆਗੂਆਂ ਦੀ ਭ੍ਰਿਸ਼ਟਾਚਾਰੀ ਕਰਕੇ ਚੜ੍ਹਿਆ, ਅਸੀਂ ਕਰ ਲਾਂਗੇ। ਔਰ ਦੂਜੀ ਗੱਲ ਜਿਹੜੀ ਪੰਥਕ ਮਾਣ ਮਰਿਆਦਾ ਦੀ ਹੈ, ਔਰ ਪਿਛਲੇ 10 ਸਾਲਾਂ ਦੀ ਨਹੀਂ, ਇਹ ਸਿੱਖਾਂ ਦਾ ਇੱਕ ਧੜਾ ਪਿਛਲੇ ਕਈ ਸਾਲਾਂ ਤੋਂ, ਕਈ ਦਹਾਕਿਆਂ ਤੋਂ ਸਾਨੂੰ ਕਹਿਣਾ ਪਊਗਾ, ਉਹ ਇਹਨਾਂ ਗੱਲਾਂ ਉੱਤੇ ਲਗਾਤਾਰ ਚਰਚਾ ਕਰ ਰਿਹਾ ਕਿ ਪੰਜਾਬ ਦੇ ਵਿੱਚ ਸਾਡੀਆਂ ਜਿਹੜੀਆਂ ਸਰਮੌਰ ਸੰਸਥਾਵਾਂ, ਇਹਨਾਂ ਦਾ ਜਿਹੜਾ ਕੰਮਕਾਰ ਹੈ, ਉਹ ਕੰਮਕਾਰ ਕਰਨ ਦਾ ਤਰੀਕਾ ਰਹਿਤ ਮਰਿਆਦਾ ਤੇ ਜੋ ਪੰਥ ਨੂੰ ਪ੍ਰਵਾਨਿਤ ਫੈਸਲੇ ਹੁੰਦੇ ਆ, ਉਹਨਾਂ ਦੇ ਨਾਲ ਮਿਲਦਾ ਜੁਲਦਾ ਨਹੀਂ ਹੈ। ਉਹਨਾਂ ਦੇ ਨਾਲ ਮਿਲਦਾ ਜੁਲਦਾ ਹੋਣਾ ਚਾਹੀਦਾ ਹੈ। ਔਰ ਪੰਜਾਬ ਨੂੰ ਇੱਕ ਖੇਤਰੀ ਪਾਰਟੀ,
ਜਿਹੜੀ ਕਿ ਪੰਥ ਨੂੰ ਪਰਨਾਈ ਪਾਰਟੀ ਹੋਵੇ, ਪੰਜਾਬ ਨੂੰ ਪਰਨਾਈ ਪਾਰਟੀ ਹੋਵੇ। ਮੈਂ ਨਹੀਂ ਕਹਿੰਦਾ ਇਕੱਲੇ ਸਿੱਖਾਂ ਦੀ ਹੋਵੇ, ਪੰਜਾਬ ਦੇ ਵਿੱਚ ਹਿੰਦੂ ਵੀ ਰਹਿੰਦੇ ਆ, ਪੰਜਾਬ ਦੇ ਵਿੱਚ ਦਲਿਤ ਭਾਈਚਾਰਾ ਵੀ ਹੈ, ਸਾਰੇ ਧੜਿਆਂ ਨੂੰ ਨਾਲ ਲੈ ਕੇ, ਕਾਰੋਬਾਰੀ ਵੀ ਨੇ, ਸਾਡੇ ਆੜ੍ਹਤੀਏ ਭਰਾ ਵੀ ਨੇ, ਸਾਡੇ ਛੋਟੇ ਵਪਾਰੀ ਵੀ ਨੇ, ਦੁਕਾਨਦਾਰ ਭਰਾ ਵੀ ਨੇ। ਅਸੀਂ ਨਹੀਂ ਕਹਿੰਦੇ ਕਿ ਇਕੱਲੇ ਇੱਕ ਧਿਰ ਦੀ ਹੋਵੇ, ਸਾਰੇ ਪੰਜਾਬੀਆਂ ਨੂੰ ਨਾਲ ਲੈ ਕੇ ਜਿਹੜੀ ਪਾਰਟੀ ਚੱਲਦੀ ਹੋਵੇ ਔਰ ਖੇਤਰੀ ਮਸਲਿਆਂ ਤੇ ਜਿਹੜੀ ਪਾਰਟੀ ਬੋਲ ਸਕਦੀ ਹੋਵੇ, ਅੜ ਸਕਦੀ ਹੋਵੇ ਦਿੱਲੀ ਮੂਹਰੇ। ਜਦੋਂ ਸ਼ਰਤਾਂ ਮਨਵਾਉਣ ਦਾ ਵੇਲਾ ਸੀ, ਉਦੋਂ ਅਸੀਂ ਵਜ਼ੀਰੀਆਂ ਲੈ ਕੇ ਬਹਿ ਗਏ ਹਾਂ। ਤੇ ਜਦੋਂ ਧਾਰਮਿਕ ਤੌਰ ਤੇ ਜਿਹੜੀਆਂ ਸਾਡੀਆਂ ਸਿਰਮੌਰ ਜਥੇਬੰਦੀਆਂ ਸੀ, ਜਦੋਂ ਉਹਨਾਂ ਦੀ ਜਵਾਬਦੇਹੀ ਤੈਅ ਕਰਨ ਦਾ ਫੈਸਲਾ ਸੀ, ਜਦੋਂ ਸਮਾਂ ਸੀਗਾ, ਉਦੋਂ ਅਸੀਂ ਲੋਕਾਂ ਨੂੰ ਟੈਗ ਕਰਦੇ ਰਹੇ। ਤੇ ਅੱਜ ਅਸੀਂ ਉਹਨਾਂ ਸੰਸਥਾਵਾਂ ਦੇ ਜੋ ਸਰਵਉੱਚਤਾ ਹੈ ਉਹਨੂੰ ਵੀ ਚੁਣੌਤੀ ਦੇ ਰਹੇ ਹਾਂ, ਤੇ ਜਿਹੜੀ ਉਹਨਾਂ ਦੀ ਭਰੋਸੇਯੋਗਤਾ ਹੈ ਉਹਨੂੰ ਵੀ ਅਸੀਂ ਰੱਦ ਕਰਨ ਵਾਲੇ ਪਾਸੇ ਤੁਰ ਪਿਆ, ਤੇ ਆਪਣੇ ਆਪ ਨੂੰ ਅਸੀਂ ਕਹਿੰਦੇ ਕਿ ਅਸੀਂ ਸਿਰਮੌਰ ਆਗੂ ਹਾਂ। ਸੋ ਇਹ ਹਮੇਸ਼ਾ ਪੰਜਾਬੀਆਂ ਦੇ ਵਿੱਚ ਅੱਜ ਵੀ ਇਹ ਚਰਚਾ ਚੱਲ ਰਹੀ ਹੈ ਕਿ ਜੋ ਇਸ ਟਾਈਮ ਅਪਾਇੰਟਮੈਂਟਸ ਹੋ ਰਹੀਆਂ ਨੇ ਤੇ ਅਕਾਲੀ ਦਲ ਦਾ ਖਤਮ ਹੋਣਾ ਤੇ ਮੌਜੂਦਾ ਸਰਕਾਰ ਦੇ ਵਿੱਚ ਦਿੱਲੀੋਂ ਅਪਾਇੰਟਮੈਂਟਸ ਹੋਣਾ, ਇਹ ਕੋਈ ਛੋਟੇ ਵਰਤਾਰੇ ਨਹੀਂਗੇ। ਜੇਕਰ ਅਸੀਂ ਇਹਨੂੰ ਖੰਗਾਲ ਕੇ ਦੇਖੀਏ, ਬਹੁਤ ਵੱਡੇ ਵਰਤਾਰੇ ਨੇ। ਔਰ ਅੱਜ ਪੰਜਾਬ ਦੀ ਰਾਜਧਾਨੀ, ਪੰਜਾਬ ਦੇ ਮਸਲੇ, ਪੰਜਾਬ ਦੀ ਪਾਣੀਆਂ ਦੇ ਮਸਲੇ, ਪੰਜਾਬ ਦੇ ਹੋਰ ਮਸਲੇ, ਪੰਜਾਬ ਦਾ ਜਿਹੜਾ ਸੋਸ਼ਲ ਡਾਇਲਮਾ ਚੇਂਜ ਕੀਤਾ ਜਾ ਰਿਹਾ, ਉਹ ਮਸਲੇ ਅੱਜ ਸਾਡੇ ਕਿਸੇ ਸਿਆਸਤ ਦੇ ਜਾਂ ਸਿਆਸੀ ਪਾਰਟੀ ਦੇ ਤਰਜੀਹੀ ਆਧਾਰ ਤੇ ਹੈ ਨਹੀਂਗੇ। ਅੱਜ ਕੱਲ੍ਹ ਅਸੀਂ ਸਿਆਸੀ ਤੌਰ ਤੇ ਖਲਾਅ ਦੇ ਵਿੱਚੋਂ ਨਹੀਂ ਲੰਘ ਰਹੇ, ਅੱਜ ਅਸੀਂ ਧਾਰਮਿਕ ਤੌਰ ਤੇ ਜਿਹੜੀ ਰਹਿਨੁਮਾਈ ਹੈ, ਜਿਹੜੀ ਅਗਵਾਈ ਹੈ ਸਾਨੂੰ ਮਿਲਣੀ ਚਾਹੀਦੀ ਹੈ, ਉੱਥੇ ਵੀ ਅਸੀਂ ਖਲਾਅ ਦੇ ਵਿੱਚੋਂ ਲੰਘ ਰਹੇ ਹਾਂ। ਔਰ ਸਭ ਤੋਂ ਵੱਡੀ ਗੱਲ ਇਹ ਹੈ ਕਿ ਜਿਹੜੇ ਲੋਕ ਇਹਨਾਂ ਸੰਸਥਾਵਾਂ ਦੇ ਉੱਤੇ ਕਾਬਜ਼ ਰਹੇ ਜਾਂ ਹੁਣ ਤੱਕ ਇਹਨੂੰ ਚਲਾਉਂਦੇ ਰਹੇ, ਅੱਜ ਉਹੀ ਲੋਕ ਇਹਨਾਂ ਦੀ ਭਰੋਸੇਯੋਗਤਾ ਤੇ ਸਰਵਉੱਚਤਾ ਨੂੰ ਠੇਸ ਪਹੁੰਚਾ ਰਹੇ ਨੇ, ਉਹਨਾਂ ਨੂੰ ਟਿੱਚ ਕਰਕੇ ਜਾਣ ਰਹੇ ਨੇ, ਜਿਹੜਾ ਕਿ ਬਹੁਤ ਗਲਤ ਹੈ। ਹੁਣੀ ਤਾਂ ਭਰੋਸੇਯੋਗਤਾ ਬਹਾਲ ਸੀ, ਪਰ ਅਸੀਂ ਹੋਰ ਧੁੰਦੂਕਾਰਾ ਫੈਲਾ ਰਹੇ ਹਾਂ ਵੱਖ-ਵੱਖ ਸਟੇਟਮੈਂਟਾਂ ਦੇ ਜ਼ਰੀਏ, ਵੱਖ-ਵੱਖ ਗੱਲਾਂ ਦੇ ਜ਼ਰੀਏ। ਔਰ ਇਹ ਕੋਈ ਚੰਗੀ ਗੱਲ ਨਹੀਂ ਹੈ। ਨਾ ਇਹ ਪੰਜਾਬ ਦੇ ਪੱਖ ਦੇ ਵਿੱਚ ਗੱਲ ਹੈ, ਨਾ ਇਹ ਅਕਾਲੀ ਦਲ ਦੇ ਪੱਖ ਦੇ ਵਿੱਚ ਗੱਲ ਹੈ, ਤੇ ਨਾ ਹੀ ਇਹ ਪੰਥ ਦੇ ਪੱਖ ਦੇ ਵਿੱਚ ਗੱਲ ਹੈ ਕਿ ਜਦੋਂ ਸਿਰਮੌਰ ਸੰਸਥਾਵਾਂ ਦੇ ਉੱਤੇ, ਹਾਂ ਠੀਕ ਹੈ, ਜਿਹੜੇ ਲੋਕ ਉੱਥੇ ਬੈਠੇ ਨੇ ਉਹਨਾਂ ਦੇ ਉੱਤੇ ਅੱਜ ਕੁਰਸੀਆਂ ਤੇ ਨੇ, ਅਹੁਦਿਆਂ ਤੇ ਨੇ, ਉਹਨਾਂ ਨੂੰ ਜਵਾਬਦੇਹ ਹੋਣਾ ਚਾਹੀਦਾ ਹੈ। ਔਰ ਸਿੱਖੀ ਦੇ ਵਿੱਚੋਂ ਕਦੇ ਵੀ ਅਕਾਊਂਟੇਬਿਲਟੀ ਨਹੀਂ ਗਈ। ਤੁਸੀਂ ਕੋਈ ਕਾਲ ਚੱਕ ਕੇ ਵੇਖ ਲਓ, ਚਾਹੇ ਮਿਸਲ ਕਾਲ ਹੈ, ਚਾਹੇ ਗੁਰੂ ਸਾਹਿਬਾਨ ਦਾ ਕਾਲ ਆ, ਸਿੱਖੀ ਦੇ ਵਿੱਚ ਇੱਕ ਗੱਲ ਮੰਨੀ ਗਈ ਹੈ ਕਿ ਤੁਸੀਂ ਸੰਗਤ ਨੂੰ ਜਵਾਬ ਦੇ ਹੋ। ਔਰ ਕਿਸੇ ਧਾਰਮਿਕ ਤੌਰ ਤੇ ਜਿਹੜਾ ਬੰਦਾ ਸੂਝ-ਬੂਝ ਰੱਖਦਾ, ਉਹਨੂੰ ਪੁੱਛ ਕੇ ਦੇਖਿਓ। ਅਕਾਲੀ ਦਲ 1970ਵਿਆਂ ਦੇ ਵਿੱਚ ਇਹ ਗੱਲ ਕਹਿੰਦਾ ਕਿ ਅਸੀਂ ਪੰਥ ਦੀ ਪਰਨਾਈ ਪਾਰਟੀਆਂ ਤੇ ਅਸੀਂ ਪੰਥ ਦੀ ਰੱਖਿਆ ਕਰਾਂਗੇ। ਅਕਾਲੀ ਦਲ ਦੀ ਸਿਆਸਤ ਦੇ 4 ਥੰਮ ਹੁੰਦੇ ਸੀ। ਸਭ ਤੋਂ ਵੱਡਾ ਥੰਮ, ਅਹਿਮ ਥੰਮ ਅਕਾਲ ਤਖ਼ਤ ਸਾਹਿਬ। ਅਕਾਲ ਤਖ਼ਤ ਦਾ ਜਥੇਦਾਰ ਜੋ ਗੱਲ ਕਹਿੰਦਾ ਸੀ, ਅਕਾਲੀ ਦਲ ਦਾ ਕੋਈ ਲੀਡਰ, ਕੋਈ ਜਥੇਦਾਰ ਉਹ ਤੋਂ ਪਾਸੇ ਨਹੀਂ ਸੀ ਹੋ ਸਕਦਾ। ਦੂਜਾ ਸੀ SGPC, ਤੀਜਾ ਸੀ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ, ਤੇ ਚੌਥਾ ਸੀ ਸ਼੍ਰੋਮਣੀ ਅਕਾਲੀ ਦਲ ਦਾ ਮੁੱਖ ਮੰਤਰੀ। ਜਦੋਂ ਟੌੜਾ ਨੇ ਬਾਦਲ ਸਾਹਿਬ ਨੂੰ ਕਿਹਾ, ਆਪਾਂ ਟੌੜਾ ਸਾਹਿਬ ਦੀ ਸਿਆਸਤ ਦੇ ਵਿੱਚ 100 ਮੀਨ ਮੇਖ ਕੱਢ ਸਕਦੇ ਹਾਂ, ਟੌੜਾ ਸਾਹਿਬ ਨੇ ਬਾਦਲ ਸਾਹਿਬ ਨੂੰ ਕਿਹਾ ਸੀਗਾ ਕਿ ਦਿੱਲੀ ਦੇ ਮੂਹਰੇ ਅਕਾਲੀ ਦਲ ਦਾ ਪ੍ਰਧਾਨ ਧੜ ਸਕਦਾ ਹੈ, ਮੁੱਖ ਮੰਤਰੀ ਨੂੰ ਅੜਨਾ ਔਖਾ ਹੈ, ਇਸ ਕਰਕੇ ਤੁਸੀਂ ਪ੍ਰਧਾਨਗੀ ਛੱਡੋ। ਜਥੇਦਾਰ ਟੌੜਾ ਨੂੰ ਕੱਢ ਦਿੱਤਾ ਗਿਆ ਸੀ। ਰਿਕਾਰਡ ਦਾ ਪਾਰਟ ਹੈ, ਔਨ ਦੀ ਰਿਕਾਰਡ ਗੱਲਾਂ ਨੇ, ਜਾ ਕੇ ਗੂਗਲ ਕਰਕੇ ਹੁਣ ਦੇਖ ਸਕਦੇ ਹੋ। ਉਹ ਗੱਲ ਗਲਤ ਨਹੀਂ ਸੀ। ਅਕਾਲੀ ਦਲ ਦਾ ਪ੍ਰਧਾਨ ਅੜ ਸਕਦਾ ਸੀ, SGPC ਦਾ ਪ੍ਰਧਾਨ ਅੜ ਸਕਦਾ ਸੀ, ਔਰ ਜਥੇਦਾਰ ਅਕਾਲ ਤਖ਼ਤ ਸਾਹਿਬ ਤਾਂ ਹੈ ਹੀ ਸਿਰਮੌਰ ਨੇ। ਮੁੱਖ ਮੰਤਰੀ ਨੂੰ ਅੜਨਾ ਉਹ ਕਹਿੰਦੇ ਔਖਾ, ਸੰਵਿਧਾਨਕ ਅਹੁਦੇ ਤੇ ਹੈ, ਤਾਂ ਉਹ ਗੱਲ ਗਲਤ ਨਹੀਂ ਸੀ। ਇਹਨਾਂ ਚੀਜ਼ਾਂ ਨੂੰ ਨਿਸਤਾਰਾ ਕਰਕੇ, ਇਹਨਾਂ ਚੀਜ਼ਾਂ ਨੂੰ ਦੇਖਣਾ ਔਖਾ, ਪਰ ਅਸੀਂ 2 ਚੀਜ਼ਾਂ ਛੱਡ ਚੁੱਕੇ ਹਾਂ, ਸਿਆਸਤਦਾਨਾਂ ਨੂੰ ਖੰਗਾਲਣਾ ਤੇ ਪੰਜਾਬ ਦੇ ਇਤਿਹਾਸ ਬਾਰੇ ਪੜ੍ਹਨਾ। ਜਦੋਂ ਅਸੀਂ ਪੰਜਾਬ ਦੇ ਇਤਿਹਾਸ ਬਾਰੇ ਪੜ੍ਹਾਂਗੇ, ਪੰਥਕ ਇਤਿਹਾਸ ਬਾਰੇ ਪੜ੍ਹਾਂਗੇ, ਪੰਜਾਬ ਦੇ ਇਤਿਹਾਸ ਦੇ ਵਿੱਚ ਬਹੁਤ ਸਾਰੇ ਇਤਿਹਾਸ ਆਉਂਦੇ ਨੇ, ਖੱਬੇ ਪੱਖੀਆਂ ਦਾ ਵੀ ਮੁਹਿੰਮਾਂ ਆਉਂਦੀਆਂ ਨੇ, ਮੋਰਚੇ ਆਉਂਦੇ ਨੇ। ਜਦੋਂ ਅਸੀਂ ਉਹਨਾਂ ਚੀਜ਼ਾਂ 'ਚੋਂ ਜਾ ਕੇ ਖੰਗਾਲਾਂਗੇ, ਪੜ੍ਹਾਂਗੇ, ਫਿਰ ਸਾਨੂੰ ਸਾਡਾ ਦਿਮਾਗ ਕੁਛ ਨਾ ਕੁਛ ਫੈਸਲਾ ਕਰਨ ਦੇ ਸਮਰੱਥ ਹੋਊਗਾ। ਨਹੀਂ ਤਾਂ 4 ਚੀਜ਼ਾਂ ਉੱਧਰੋਂ ਚੱਕ ਲਓ, 4 ਉੱਧਰੋਂ ਚੱਕ ਲਓ, ਕਿਸੇ ਪਾਸੇ ਨਹੀਂ ਤਣ ਪੱਤਣ ਲੱਗ ਸਕਦੇ ਆਪਾਂ। ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ, ਮਾਫ ਕਰਨਾ, ਆਪਾਂ ਸਮਾਂ 4 ਮਿੰਟ ਦਾ ਜ਼ਿਆਦਾ ਲੈ ਗਏ ਹਾਂ, ਗੱਲਾਂ ਦੂਰ ਤੱਕ ਚਲੀਆਂ ਗਈਆਂ। ਇੱਥੇ ਇਹਨਾਂ ਨੂੰ ਇੱਥੇ ਹੀ ਸਮੇਟਾਂਗੇ। ਅਗਲਾ ਪ੍ਰੋਗਰਾਮ ਪੇਸ਼ਕਸ਼ ਅਪਡੇਟ ਅਮਰੀਕਾ ਪ੍ਰੋਗਰਾਮ ਦੇ ਵਿੱਚ ਅਮਰੀਕਾ ਦੇ ਨਾਲ ਨਾਲ ਵਿਸ਼ਵ ਭਰ ਦੇ ਵਿੱਚ ਵਾਪਰੇ ਅਹਿਮ ਵਰਤਾਰੇ, ਅਹਿਮ ਘਟਨਾਵਾਂ ਬਾਰੇ ਤੁਹਾਨੂੰ ਦਿੱਤੀਆਂ ਜਾਣਗੀਆਂ ਜਾਣਕਾਰੀਆਂ, ਤੇ ਇਹਦੇ ਨਾਲ ਨਾਲ ਜਿਹੜਾ ਨਿਆਂ ਨਿਰਭਉ ਤੇ ਨਿਆਂ ਮਾਰਚ ਹੈ, ਕੱਲ ਦੇ ਜਿਹੜੇ ਸ਼ਾਮ ਦੇ ਪੜਾਅ ਸੀਗੇ ਗੁਰਦੁਆਰਾ ਸਾਹਿਬ ਟਲੈਰੀ ਦੇ ਵਿੱਚ ਸੀਗੇ, ਉੱਥੋਂ ਵੀ ਕੁਝ ਜਿਹੜੀ ਕਵਰੇਜ ਆ ਪੰਜਾਬੀ ਰੇਡੀਓ USA ਦੇ ਫੇਸਬੁੱਕ ਪੇਜ ਤੇ ਤੁਸੀਂ ਤਸਵੀਰਾਂ ਦੇ ਰੂਪ ਦੇ ਵਿੱਚ, ਰੀਲਾਂ ਦੇ ਰੂਪ ਦੇ ਵਿੱਚ ਦੇਖ ਸਕਦੇ ਹੋ। ਤੇ ਉਹਦੇ ਬਾਬਤ ਕੁਝ ਹੋਰ ਤੇ ਸਿੱਖ ਪਰਸਪੈਕਟਿਵ ਦੇ ਨਾਲ ਜੁੜੀਆਂ ਕੁਝ ਅਹਿਮ ਖਬਰਾਂ ਤੇ ਚਰਚਾ ਅਗਲੇ ਪ੍ਰੋਗਰਾਮ ਦੇ ਵਿੱਚ ਹੋਊਗੀ, ਜਿਸ ਦਾ ਨਾਮ ਹੈ ਅਪਡੇਟ ਅਮਰੀਕਾ, ਕੁਝ ਹੀ ਮਿੰਟਾਂ ਦੇ ਵਿੱਚ, ਸਿਰਫ ਤੇ ਸਿਰਫ ਤੁਹਾਡੇ ਰੇਡੀਓ ਪੰਜਾਬੀ ਰੇਡੀਓ USA ਤੇ।